ਸਿੰਘ ਸਾਹਿਬ ਨੂੰ ਇਹ ਦੱਸਿਆ ਵੀ ਤੁਸੀਂ ਸਾਡੇ ਅੰਡਰ ਆ, ਤੁਸੀਂ ਸਾਡੇ ਮਾਲਕ ਨਹੀਂ ਹੈਗੇ, ਤੁਸੀਂ ਸਾਡੇ ਨੌਕਰ ਆ, ਅਸੀਂ ਤੁਹਾਡੇ ਮਾਲਕ ਆ। ਵੀ ਕੋਈ ਸਤਿਕਾਰ ਨਹੀਂ, ਕੋਈ ਆਦਰ ਨਹੀਂ, ਵੀ ਇਹਨਾਂ ਗ੍ਰੰਥੀਆਂ ਦੀ ਨਿਯੁਕਤੀ ਔਰ ਜਿਹੜੀ ਸੇਵਾ ਮੁਕਤੀ ਆ ਸਾਡੇ ਕੋਲ ਅਧਿਕਾਰ ਨੇ। ਸੋ ਉਹ ਉਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਹੀ ਲੱਗ ਰਿਹਾ ਸੀਗਾ। ਖਾਸ ਕਰਕੇ ਰਘੂਜੀਤ ਸਿੰਘ ਵਿਰਕ ਨੂੰ ਤਾਂ ਮੈਨੂੰ ਲੱਗਦੀ ਪੰਜਾਬੀ ਦੇ ਸ਼ਬਦ ਵੀ ਚੰਗੀ ਤਰ੍ਹਾਂ ਨਹੀਂ ਬੋਲਣੇ ਆਉਂਦੇ। ਭਾਵੁਕ ਜਿਹਾ ਬਿਆਨ ਦੇ ਰਿਹਾ, ਕਹਿੰਦਾ ਵੀ ਮੈਨੂੰ ਤਾਂ ਲੱਗਦਾ ਸੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਸੰਦੇਸ਼ ਆ ਉਹ ਸਮੁੱਚੀ ਦੁਨੀਆ ਵਿੱਚ ਵਸਦੇ ਸਿੱਖਾਂ ਲਈ ਹੁੰਦਾ, ਪਰ ਮੈਨੂੰ ਅੱਜ ਦੱਸਿਆ ਗਿਆ ਵੀ ਇਹ ਸੰਦੇਸ਼ ਆ ਜਿਹੜਾ ਅਕਾਲ ਤਖਤ ਦੀ ਚਾਰ ਦੀਵਾਰੀ 'ਚ ਸ਼ੁਰੂ ਹੁੰਦਾ ਤੇ ਅਕਾਲ ਤਖਤ ਦੀ ਚਾਰ ਦੀਵਾਰੀ 'ਚ ਖਤਮ ਹੋ ਜਾਂਦਾ। ਤੁਸੀਂ ਇਹ ਤੋਂ ਬਾਹਰ ਝਾਕਣ ਦੀ ਜਿੱਦਾਂ ਕੋਸ਼ਿਸ਼ ਨਾ ਕਰਿਓ। ਸੋ ਹੁਣ ਜਿਹੜੇ ਬੰਦੇ ਨੇ ਇਹ ਬਿਆਨ ਲਿਖਿਆ ਨਾ, ਉਹ ਬੰਦਾ 1994 ਵਿੱਚ ਵੀ ਸਰਗਰਮ ਸੀ ਅਕਾਲ ਤਖਤ ਦੇ ਖਿਲਾਫ, ਉਹ ਬੰਦਾ 1999 ਵਿੱਚ ਵੀ ਸਰਗਰਮ ਸੀ ਅਕਾਲ ਤਖਤ ਦੇ ਖਿਲਾਫ, ਉਹ ਬੰਦਾ 2025 ਵਿੱਚ ਵੀ ਸਰਗਰਮ ਅਕਾਲ ਤਖਤ ਦੇ ਖਿਲਾਫ। 94 ਵਿੱਚ ਉਹ ਪਟਿਆਲੇ ਦੇ ਚੜ੍ਹਦੀ ਕਲਾ ਅਖਬਾਰ ਵਿੱਚ ਜਾ ਬੈਠਾ ਸੰਪਾਦਕ ਬਣ ਕੇ, ਤੇ ਉੱਥੇ ਉਹਨੇ ਜਿੰਨਾ ਕੁਛ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਲਿਖ ਸਕਦਾ ਸੀ, ਜਿੰਨੀ ਕੋਈ ਨਫ਼ਰਤ ਉਹ ਕੱਢ ਸਕਦਾ ਸੀ, ਉਹਨੇ 1994 ਵਿੱਚ ਉਹ ਜਿਹੜੀ ਨਫ਼ਰਤ ਆ ਸਿੱਖਾਂ ਦੇ ਖਿਲਾਫ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਦੇ ਖਿਲਾਫ ਆ, ਉਹ ਕੱਢੀ। ਸੱਤਾ ਦੇ ਹਾਬੜੇ ਹੋਏ ਤੇ ਸੱਤਾ ਦੇ ਲਾਲਚੀ ਲੋਕਾਂ ਨੂੰ ਲੱਗਿਆ ਵੀ ਭਾਈ ਰਣਜੀਤ ਸਿੰਘ ਵਰਗੇ ਜਿਹੜੇ ਨੈਤਿਕ ਤੌਰ ਤੇ ਸਿੱਖ ਕਦਰਾਂ ਕੀਮਤਾਂ ਨੂੰ ਉਜਾਗਰ ਕਰਨਾ ਚਾਹੁੰਦੇ ਆ, ਅਜਿਹੇ ਲੋਕਾਂ ਦੀ ਅਕਾਲੀ ਦਲ ਵਿੱਚ ਕੋਈ ਥਾਂ ਨਹੀਂ, ਜਾਂ ਪੰਥਕ ਪੋਲਿਟਿਕਸ ਵਿੱਚ ਕੋਈ ਥਾਂ ਨਹੀਂ ਹੈਗੀ। ਅਸੀਂ ਨਾ ਕੋਈ ਵੀ ਸਿੱਖ ਨਾ ਸੰਸਥਾ ਨੂੰ ਚੁਣੌਤੀ ਦੇ ਸਕਦਾ, ਨਾ ਜਥੇਦਾਰ ਸਾਹਿਬ ਨੂੰ ਚੁਣੌਤੀ ਦੇ ਸਕਦਾ। ਸੋ ਜਿਹੜੇ ਕਾਇਦੇ ਕਾਨੂੰਨ ਨੇ ਉਹ ਵੱਖਰੀ ਗੱਲ ਹੈ। ਸਿੱਖਾਂ ਦੀ ਸ਼ਰਧਾ, ਸਿੱਖਾਂ ਦੀ ਭਾਵਨਾ, ਸਿੱਖਾਂ ਦਾ ਸਮਰਪਣ ਤੇ ਸਿੱਖਾਂ ਦਾ ਇਸ ਤਖਤ ਦੀ ਅਜ਼ਮਤ ਨੂੰ ਕਾਇਮ ਰੱਖਣ ਲਈ ਸ਼ਹਾਦਤ ਦੇਣ ਦਾ ਜਜ਼ਬਾ, ਉਹ ਸਾਰੇ ਕਾਇਦਾ ਕਾਨੂੰਨਾਂ ਤੋਂ ਉੱਪਰ ਹੈਗਾ। ਹੁਣ ਸ਼੍ਰੋਮਣੀ ਕਮੇਟੀ ਇਹ ਕਹਿ ਰਹੀ ਹੈਗੀ ਆ ਵੀ ਤਖਤਾਂ ਦੇ ਜਥੇਦਾਰ ਮੁਲਾਜ਼ਮ ਨੇ, ਇਹਨਾਂ ਮੁਲਾਜ਼ਮਾਂ ਦੀ ਨਿਯੁਕਤੀ ਔਰ ਉਹਨਾਂ ਨੂੰ ਲਾਉਣ ਦੀ ਪ੍ਰਕਿਰਿਆ ਹੈ ਜਿਹੜੀ ਉਹ ਸਾਡੇ ਹੱਥ ਵਿੱਚ ਹੈ। ਸੋ 1925 ਦਾ ਗੁਰਦੁਆਰਾ ਐਕਟ ਕਹਿੰਦਾ ਵੀ ਜਿਹੜੇ 5 ਤਖਤਾਂ ਦੇ ਜਥੇਦਾਰ ਆ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹੈਗੇ, ਉਹ 1925 ਦੇ ਗੁਰਦੁਆਰਾ ਐਕਟ ਅਧੀਨ ਨਹੀਂ ਆਉਂਦੇ ਹੈਗੇ। ਕੋਈ ਆਪਾਂ ਕਿਹਾ ਵੀ ਸਿਕਿਉਰਿਟੀ ਗਾਰਡ ਭਰਤੀ ਕਰਿਆ, ਕੋਈ ਕਲਰਕ ਭਰਤੀ ਕਰਿਆ, ਕੋਈ ਮੈਨੇਜਰ ਭਰਤੀ ਕਰਿਆ, ਉਸ ਕਲਰਕ, ਮੈਨੇਜਰ ਜਾਂ ਸਿਕਿਉਰਿਟੀ ਗਾਰਡ ਨੂੰ ਸਮੁੱਚੇ ਪੰਥ ਦੀਆਂ ਸਿੱਖ ਜਥੇਬੰਦੀਆਂ ਆ ਕੇ ਦਸਤਾਰ ਨਹੀਂ ਭੇਟ ਕਰਦੀਆਂ ਵੀ ਅੱਜ ਤੋਂ ਬਾਅਦ ਤੈਨੂੰ ਦਸਤਾਰ ਭੇਟ ਕਰੀ, ਤੂੰ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਬਣ ਗਿਆ। ਜਦੋਂ ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਹੁੰਦੀ ਆ, ਸਮੁੱਚੀਆਂ ਪੰਥਕ ਜਥੇਬੰਦੀਆਂ, ਸਿੱਖ ਸੰਸਥਾਵਾਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ ਸਾਰੀਆਂ ਆ ਕੇ ਸਿੰਘ ਸਾਹਿਬਾਨ ਨੂੰ ਦਸਤਾਰ ਭੇਟ ਕਰਦੀਆਂ ਹੈਗੀਆਂ। ਇਹਨਾਂ ਨੇ 3 ਬੰਦਿਆਂ ਦੀ ਕਮੇਟੀ ਬਣਾਈ, ਉਹਨਾਂ ਨੂੰ ਆਪ ਹੀ ਜਿਹੜੇ 2 ਨੰਬਰ ਦੇ ਜਿਹੜੇ ਹੈਗੇ ਡਾਕੂਮੈਂਟ ਦਿੱਤੇ ਗਏ, ਉਹਨਾਂ 3-4 ਮੈਂਬਰਾਂ ਨੇ ਜਾਂਚ ਕਰੀ, ਉਹਨਾਂ ਨੇ ਫੈਸਲਾ ਸੁਣਾਤਾ। ਹੁਣ ਤਾਂ ਇਹ ਹੈਗਾ ਵੀ ਦਮਦਮਾ ਸਾਹਿਬ ਦੇ 5 ਪਿਆਰਿਆਂ ਤੋਂ ਇਹਨਾਂ ਨੇ ਡਰਾ ਧਮਕਾ ਕੇ ਐਫੀਡੈਵਿਟ ਵੀ ਲੈ ਲਿਆ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਕਰਿਆ। ਹੁਣ ਉਹ ਵਿਚਾਰੇ ਸੇਵਾ ਵਿੱਚ ਨੇ, ਉਹਨਾਂ ਦੀ ਨੌਕਰੀ ਦਾ ਮਸਲਾ ਹੈ, ਉਹ ਗਰੀਬ ਪਰਿਵਾਰਾਂ ਚੋਂ ਆਏ ਹੋਏ ਨੇ। ਅਕਾਲੀ ਦਲ ਨੂੰ ਅਸਲ 'ਚ ਇਹੀ ਚਲਾ ਰਿਹਾ ਆ, ਜਿਹੜੇ ਬਾਦਲ ਪਰਿਵਾਰ ਸਿਰਫ ਕਹਿਣ ਨੂੰ ਹੀ ਆ, ਮੇਨ ਫਿਰ ਇਹੀ ਬੰਦਾ ਕਰਤਾ ਸਾਰਾ ਕੁਝ ਇਹ ਕਰ ਰਿਹਾ ਹੈਗਾ। ਤਖਤ ਸਾਹਿਬਾਨ ਦੇ ਜਥੇਦਾਰਾਂ ਦੇ ਹੁਕਮਨਾਮੇ ਵੀ ਇਹ ਲਿਖਦਾ ਰਿਹਾ। ਸੋ ਦਰਬਾਰ ਸਾਹਿਬ ਦੇ ਰਾਗੀਆਂ ਨੇ ਕਿਹੜਾ ਸ਼ਬਦ ਪੜ੍ਹਨਾ ਉਹ ਵੀ ਇਹ ਫੈਸਲਾ ਕਰਦਾ ਰਿਹਾ। ਸੋ ਮੈਨੂੰ ਲੱਗਦਾ ਵੀ ਇਹਦੀ ਡਿਊਟੀ ਲਾਈ ਗਈ ਸੀ ਵੀ ਤੂੰ ਅਕਾਲੀ ਦਲ ਨੂੰ ਪੰਥਕ ਜਜ਼ਬੇ ਤੋਂ ਲੀਹੋਂ ਲਾਉਣਾ ਤੇ ਅਕਾਲੀ ਦਲ ਨੂੰ ਤਬਾਹ ਕਰਨਾ, ਅਕਾਲੀ ਦਲ ਨੂੰ ਇੱਕ ਕੰਪਨੀ ਬਣਾ ਕੇ ਚਲਾਉਣਾ। ਬਹੁਤ ਲੱਗਦਾ ਵੀ ਹਰਚਰਨ ਬੈਂਸ ਨੂੰ ਕਿੰਨੇ ਹਦਾਇਤਾਂ ਦਿੱਤੀਆਂ ਵੀ ਇਹ ਚੀਜ਼ ਕਰਨੀ? ਹਾਂ, ਇਹ ਭਾਰਤ ਸਰਕਾਰ ਵੱਲੋਂ ਆਈਆਂ ਜੀ। ਜਦੋਂ ਖਾੜਕੂ ਲਹਿਰ ਦੇ ਖਾਤਮੇ ਤੋਂ ਬਾਅਦ ਭਾਰਤ ਸਰਕਾਰ ਨੂੰ ਲੱਗਿਆ ਬਈ ਕਿਉਂਕਿ ਅਕਾਲੀ ਦਲ ਪੰਥ ਦੀ ਰਾਜਨੀਤੀ ਕਰਦਾ, ਧਰਮ ਦੀ ਰਾਜਨੀਤੀ ਕਰਦਾ, ਜਥੇਦਾਰ ਟੌੜਾ ਵਰਗੇ ਅੰਮ੍ਰਿਤਧਾਰੀ ਗੁਰਸਿੱਖ ਆ ਜਿਹੜੇ ਰਾਜਨੀਤੀ ਵਿੱਚ ਸ਼ਾਮਲ ਨੇ। ਤੁਸੀਂ ਦੇਖੋ ਵੀ ਉਹ ਤੋਂ ਬਾਅਦ 1994-95 ਤੋਂ ਬਾਅਦ ਜਿਸ ਤਰ੍ਹਾਂ ਅੰਮ੍ਰਿਤਧਾਰੀ ਤੇ ਜਜ਼ਬੇ ਵਾਲੇ ਸਿੱਖਾਂ ਨੂੰ ਅਕਾਲੀ ਦਲ ਚੋਂ ਬਾਹਰ ਕੱਢ ਕੇ ਮਾਰਿਆ ਗਿਆ, ਬੇਕਿਰਕੀ ਨਾਲ ਕੱਢਿਆ ਗਿਆ। ਸੋ ਇਹ ਸਾਰਾ ਉਸ ਪ੍ਰੋਜੈਕਟ ਦਾ ਹਿੱਸਾ ਸੀ। ਸਾਡੇ ਕੋਲ ਜਿਹੜੀਆਂ ਆਏ ਨੇ ਵੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਲਗਭਗ 70,000 ਰੁਪਈਆ ਉਹਨਾਂ ਟਾਈਮਾਂ 'ਚ ਇਹ ਹੈਗਾ, ਇਹ ਉਦਾਸੀਆਂ ਨੂੰ, ਨਿਰਮਲਿਆਂ ਨੂੰ ਤੇ ਇਹ ਧਾਰਮਿਕ ਜਿਹੜੇ ਮਹਾਪੁਰਸ਼ ਆ ਉਹਨਾਂ ਨੂੰ ਦਿੱਤਾ ਜਾਂਦਾ ਸੀ ਸਿੱਖੀ ਦੇ ਪ੍ਰਚਾਰ ਲਈ। ਪਰ ਉਹਨਾਂ ਨੇ ਇਆਸ਼ੀਆਂ ਕੀਤੀਆਂ ਉਸ ਪੈਸੇ ਤੇ, ਉਹਨਾਂ ਦਾ ਧਰਮ ਲਈ ਕੋਈ ਵੀ ਜ਼ਿੰਮੇਵਾਰੀ ਨਹੀਂ ਰਹੇਗੀ। ਤੇ ਅਮਰਪਾਲ ਸਿੰਘ ਦਾ ਜਿਹੜਾ ਵਰਤਾਰਾ ਉਹ ਇਹ ਹੈਗਾ ਵੀ ਸਿੱਖ ਨੌਜਵਾਨਾਂ ਨੂੰ ਇੱਕ ਹਮ ਉਮਰ ਲੀਡਰ ਚਾਹੀਦਾ। ਸੋ ਸਿੱਖ ਨੌਜਵਾਨ ਬੁੱਢੀ ਲੀਡਰਸ਼ਿਪ ਦੀਆਂ ਜਿਹੜੀਆਂ ਗੱਲਾਂ ਨੇ, ਚਾਹੇ ਉਹ ਪੁਰਾਣੇ ਖਾੜਕੂ ਸਿੰਘ ਨੇ ਜਾਂ ਹੋਰ ਨੇ, ਉਹਨਾਂ ਤੋਂ ਜਿਸ ਤਰ੍ਹਾਂ ਉਹ ਬਦਜ਼ਨ ਹੋ ਚੁੱਕੇ ਹੋਏ ਆ, ਉਹਨਾਂ ਦੀਆਂ ਵੀ ਇਹ ਸਾਡੇ ਲਈ ਮਾਣ ਦੀ ਗੱਲ ਆ ਵੀ ਅਕਾਲ ਤਖਤ ਨੇ ਇੰਨੀ ਦਖਲਅੰਦਾਜ਼ੀ ਕਦੇ ਨਹੀਂ ਕਰੀ ਹੈ। ਜੇ ਅਕਾਲ ਤਖਤ ਵਕਤ ਸਿਰ ਦਖਲਅੰਦਾਜ਼ੀ ਕਰਦਾ ਹੁੰਦਾ ਤਾਂ ਅਕਾਲੀ ਦਲ ਦਾ ਅੱਜ ਇਹ ਹਾਲ ਨਾ ਹੁੰਦਾ।
ਵੀ ਜੇ ਅਕਾਲ ਤਖਤ ਅਕਾਲੀ ਪੋਲਿਟਿਕਸ ਵਿੱਚ ਦਖਲਅੰਦਾਜ਼ੀ ਕਰਦਾ ਤਾਂ ਸਿੱਖਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਇੰਨੇ ਵੱਡੇ ਅਹੁਦਿਆਂ ਤੇ ਨਿਵਾਜਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਪੈਣੀ। ਪੋਲਿਟਿਕਸ ਨਾਲੋਂ ਸਾਨੂੰ ਆਪਣੀ ਹੋਂਦ, ਆਪਣੀਆਂ ਮਾਨਤਾਵਾਂ, ਆਪਣਾ ਇਤਿਹਾਸ, ਆਪਣੀਆਂ ਰਵਾਇਤਾਂ ਤੇ ਆਪਣੀਆਂ ਸੰਸਥਾਵਾਂ ਨੂੰ ਬਚਾਉਣਾ ਚਾਹੀਦਾ। ਸਿਮਰਨਜੀਤ ਸਿੰਘ ਮਾਨ ਕਹਿੰਦੇ ਆ ਮੈਂ ਸਾਰੀਆਂ ਸੀਟਾਂ ਤੇ ਖੜੇ ਕਰੂੰਗਾ। ਭਾਈ ਰਣਜੀਤ ਸਿੰਘ ਕਹਿੰਦਾ ਸਾਰੀਆਂ ਸੀਟਾਂ ਤੇ ਅਸੀਂ ਲੜਨੀ ਹੈਗੀ ਹੈ ਨਾ। ਤੋਂ ਉਹ ਤੋਂ ਬਾਅਦ ਅਜੇਪਾਲ ਸਿੰਘ ਬਰਾੜ ਉਹਨੀ ਆ, ਉਹ ਵੀ ਜਿਹੜਾ ਹੈਗਾ ਸਰਗਰਮ ਹੋ ਰਹੇ ਨੇ। ਹੁਣ ਗਿਆਨੀ ਹਰਪ੍ਰੀਤ ਸਿੰਘ ਤੇ ਜੇ ਭਾਈ ਅਮਰਤਪਾਲ ਸਿੰਘ ਵਾਲਾ ਧੜਾ ਵੀ ਮੈਦਾਨ ਵਿੱਚ ਆਉਂਦਾ। ਜੇ ਅਕਾਲੀ ਦਲ ਦੇ ਇੱਕ ਉਮੀਦਵਾਰ ਦੇ ਮੁਕਾਬਲੇ ਵਿਰੋਧੀਆਂ ਦੇ 5 ਖੜ ਗਏ, ਫਿਰ ਤਾਂ ਅਕਾਲੀ ਦਲ ਨੇ ਜਿੱਤਣਾ ਹੀ ਜਿੱਤਣਾ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦ ਪੰਥਕ ਪੈਰਾਡਾਈਮ ਜੀਓਪੋਲਿਟੀਕਲ ਲੈਂਸ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹੁੰਦੇ ਆ ਸੀਨੀਅਰ ਜਰਨਲਿਸਟ ਅਵਤਾਰ ਸਿੰਘ ਜੀ ਦੇ ਨਾਲ, ਜਿਸ ਦੇ ਵਿੱਚ ਆਪਾਂ ਜੀਓਪੋਲਿਟੀਕਲ ਇਸ਼ੂਜ਼ ਦੇ ਨਾਲ ਪੰਥਕ ਸਰਗਰਮੀਆਂ, ਪੰਥਕ ਇਸ਼ੂਜ਼ ਦੇ ਉੱਤੇ ਵੀ ਗੱਲਬਾਤ ਕਰਦੇ ਹੁੰਦੇ ਆ। ਸਭ ਤੋਂ ਪਹਿਲਾਂ ਆਓ ਜੀ ਆਇਆਂ ਨੂੰ ਆਖਦੇ ਆ। ਅਵਤਾਰ ਸਿੰਘ ਜੀ, ਨਿੱਘਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਆਪਾਂ ਪਿਛਲੇ ਕੁਝ ਪ੍ਰੋਗਰਾਮਸ ਦੇ ਵਿੱਚ ਗੱਲਬਾਤ ਕੀਤੀ ਆ, ਜੋ ਪੰਥਕ ਇਸ਼ੂ ਇਸ ਟਾਈਮ ਚੱਲ ਰਿਹਾ, ਜੋ ਪੰਥਕ ਸੰਕਟ ਇਸ ਟਾਈਮ ਜੋ ਚੱਲ ਰਿਹਾ ਆ, ਉਸ ਨੂੰ ਲੈ ਕੇ ਅਕਾਲੀ ਦਲ, ਅਕਾਲ ਤਖਤ ਸਾਹਿਬ ਨੂੰ ਲੈ ਕੇ ਜੋ ਕੁਝ ਹੋ ਰਿਹਾ ਆ ਦਸੰਬਰ ਮਹੀਨੇ ਤੋਂ, ਜਦੋਂ ਤੋਂ ਹੁਕਮਨਾਮਾ ਸਾਹਿਬ ਸੁਣਾਏ ਗਏ ਆ, ਉਸ ਤੋਂ ਬਾਅਦ ਕੀ ਕੁਝ ਵਾਪਰਿਆ, ਕੀ ਉਤਾਰ ਚੜਾਵ ਆਏ, ਉਸ ਦੇ ਉੱਤੇ ਸਾਰੀ ਗੱਲਬਾਤ ਕੀਤੀ ਆ। ਇਸ ਮੌਕੇ ਆਪਾਂ ਜਦ ਗੱਲ ਕਰ ਰਹੇ ਹਾਂ ਤਾਂ ਕੀ ਸਿਚੁਏਸ਼ਨ ਬਣੀ ਪਈ ਆ, ਕੀ ਸਥਿਤੀ ਬਣੀ ਪਈ ਆ, ਉਸ ਦੇ ਬਾਰੇ ਅੱਜ ਆਪਾਂ ਇਸ ਪ੍ਰੋਗਰਾਮ 'ਚ ਗੱਲਬਾਤ ਕਰਾਂਗੇ ਅਵਤਾਰ ਸਿੰਘ ਜੀ ਦੇ ਨਾਲ। ਅਵਤਾਰ ਸਿੰਘ ਜੀ, ਗੱਲ ਦੀ ਸ਼ੁਰੂਆਤ ਕਰਦੇ ਹਾਂ। ਪੰਥਕ ਸਫ਼ਿਆਂ ਦੇ ਵਿੱਚ ਅਕਾਲੀ ਦਲ ਬਾਦਲ ਸਿੰਘ ਸਾਹਿਬਾਨ ਨੂੰ ਸਿਧਾਂਤਕ ਤੌਰ ਤੇ ਡਰਾਉਣ ਤੱਕ ਕਹਿੰਦੇ ਆ ਗਿਆ ਆ। ਇਸ ਪੂਰੀ ਸਥਿਤੀ ਨੂੰ ਹੁਣ ਤੁਸੀਂ ਕਿਵੇਂ ਦੇਖ ਰਹੇ ਹੋ? ਹਾਂਜੀ, ਸੋ ਪੰਥਕ ਸਭਾ 'ਚ ਆਪਾਂ ਦੇਖਿਆ ਵੀ ਪਿਛਲੇ ਦਿਨ ਗਿਆਨੀ ਰਘਬੀਰ ਸਿੰਘ ਉਹਨਾਂ ਦਾ ਬਿਆਨ ਆਇਆ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੋਂ ਬਾਅਦ। ਸੋ ਗਿਆਨੀ ਰਘਬੀਰ ਸਿੰਘ ਤੇ ਜਦੋਂ ਉਹਨਾਂ ਨੇ ਜਿਹੜੀ ਸ਼੍ਰੋਮਣੀ ਕਮੇਟੀ ਦੀ ਇੱਕ ਛੋਟੀ ਕਮੇਟੀ ਬਣਾਈ ਹੋਈ ਆ ਗਿਆਨੀ ਹਰਪ੍ਰੀਤ ਸਿੰਘ ਬਾਰੇ, ਜਿਨ੍ਹਾਂ ਨੇ ਫੈਸਲਾ ਲਿਆ, ਤੇ ਉਹ ਤੋਂ ਬਾਅਦ ਫਿਰ ਉਹਨਾਂ ਨੇ ਸਿੰਘ ਸਾਹਿਬਾਨ ਬਾਰੇ ਵੀ ਇਹ ਆਖਿਆ ਵੀ ਅਸੀਂ ਨਾ ਗ੍ਰੰਥੀਆਂ ਨੂੰ, ਜਿੱਦਾਂ ਗ੍ਰੰਥੀ ਕਿਹਾ ਜਿੱਦਾਂ ਨਾ, ਵੀ ਕੋਈ ਸਤਿਕਾਰ ਨੇ, ਕੋਈ ਆਦਰ ਨੇ, ਵੀ ਇਹਨਾਂ ਗ੍ਰੰਥੀਆਂ ਦੀ ਨਿਯੁਕਤੀ ਔਰ ਜਿਹੜੀ ਸੇਵਾ ਮੁਕਤੀ ਆ ਸਾਡੇ ਕੋਲ ਅਧਿਕਾਰ ਨੇ। ਸੋ ਉਹ ਲੰਬਾ ਚੌੜਾ ਇੱਕ ਬਿਆਨ ਹੈ। ਉਹ ਬਿਆਨ ਵੈਸੇ ਤਾਂ ਜਿਹੜੇ ਸ਼੍ਰੋਮਣੀ ਕਮੇਟੀ ਦੇ 3-4 ਮੈਂਬਰਾਂ ਨੂੰ ਉਹਨਾਂ ਨੇ ਮੋਹਰੀ ਬਣਾਇਆ ਹੋਇਆ, ਉਹਨਾਂ ਚੋਂ ਬਹੁਤਿਆਂ ਨੂੰ ਪੰਜਾਬੀ ਮੇਰੇ ਖਿਆਲ ਬੋਲਣੀ ਵੀ ਨਹੀਂ ਆਉਂਦੀ ਤੇ ਲਿਖਣੀ ਵੀ ਨਹੀਂ ਆਉਂਦੀ, ਹੈ ਨਾ। ਉਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਹੀ ਲੱਗ ਰਿਹਾ ਸੀਗਾ, ਖਾਸ ਕਰਕੇ ਰਘੂਜੀਤ ਸਿੰਘ ਵਿਰਕ ਨੂੰ ਤਾਂ ਮੈਨੂੰ ਲੱਗਦੀ ਪੰਜਾਬੀ ਦੇ ਸ਼ਬਦ ਵੀ ਚੰਗੀ ਤਰ੍ਹਾਂ ਨਹੀਂ ਬੋਲਣੇ ਆਉਂਦੇ। ਸੋ ਇਹ ਸਾਡੀ ਕੌਮ ਦਾ ਦੁਖਾਂਤ ਆ ਕਿ ਵੀ ਇਹ ਲੋਕ ਸਾਡੇ ਲੀਡਰ ਬਣੇ ਹੋਏ ਨੇ। ਦੂਸਰਾ ਵੀ ਜੋ ਉਹ ਲੰਬਾ ਚੌੜਾ ਚਿੱਠਾ ਲੈ ਕੇ ਸਿੰਘ ਸਾਹਿਬ ਕੋਲ ਗਏ ਤੇ ਉਹਨਾਂ ਨੂੰ ਸਿੰਘ ਸਾਹਿਬ ਨੂੰ ਇਹ ਦੱਸਿਆ ਵੀ ਤੁਸੀਂ ਸਾਡੇ ਅੰਡਰ ਆ, ਤੁਸੀਂ ਸਾਡੇ ਮਾਲਕ ਨਹੀਂ ਹੈਗੇ, ਤੁਸੀਂ ਸਾਡੇ ਨੌਕਰ ਆ, ਅਸੀਂ ਤੁਹਾਡੇ ਮਾਲਕ ਆ। ਇਹ ਸਿੰਘ ਸਾਹਿਬ ਨੂੰ ਉਹ ਜਿੱਦਾਂ ਇੱਕ ਸੰਦੇਸ਼ ਦੇ ਕੇ ਆਇਆ। ਉਹ ਤੋਂ ਬਾਅਦ ਸਿੰਘ ਸਾਹਿਬ ਦਾ ਅਗਲੇ ਦਿਨ ਹੀ ਬਿਆਨ ਆਉਂਦਾ। ਉਹ ਉਹਨਾਂ ਦੇ ਘਰ ਦੇ ਬਾਹਰ ਫਿਰ ਜਦੋਂ ਪੱਤਰਕਾਰ ਆਉਂਦੇ ਆ, ਸਿੰਘ ਸਾਹਿਬ ਨੇ ਇੱਕ ਆਪਾਂ ਕਹਿ ਸਕਦੇ ਹਾਂ ਵੀ ਇੱਕ ਜਿਹੜਾ ਗੁਰਬਾਣੀ ਨਾਲ ਜੁੜਿਆ ਹੋਇਆ, ਇੱਕ ਸਹਿਜ ਨਾਲ ਜੁੜਿਆ ਹੋਇਆ ਬੰਦਾ ਹੈਗਾ, ਜਿਹਦੇ ਵਿੱਚ ਸਹਿਜ ਦੀ ਚਰਮ ਸੀਮਾ ਹੈ, ਉਹ ਬੜੇ ਭਾਵੁਕ ਜਿਹਾ ਬਿਆਨ ਦੇ ਰਿਹਾ। ਕਹਿੰਦਾ ਵੀ ਮੈਨੂੰ ਤਾਂ ਲੱਗਦਾ ਸੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਸੰਦੇਸ਼ ਆ ਉਹ ਸਮੁੱਚੀ ਦੁਨੀਆ ਵਿੱਚ ਵਸਦੇ ਸਿੱਖਾਂ ਲਈ ਹੁੰਦਾ, ਪਰ ਮੈਨੂੰ ਅੱਜ ਦੱਸਿਆ ਗਿਆ ਵੀ ਇਹ ਸੰਦੇਸ਼ ਆ ਜਿਹੜਾ ਅਕਾਲ ਤਖਤ ਦੀ 4 ਦੀਵਾਰੀ 'ਚ ਹੀ ਸ਼ੁਰੂ ਹੁੰਦਾ ਤੇ ਅਕਾਲ ਤਖਤ ਦੀ 4 ਦੀਵਾਰੀ 'ਚ ਹੀ ਖਤਮ ਹੋ ਜਾਂਦਾ। ਤੁਸੀਂ ਇਹ ਤੋਂ ਬਾਹਰ ਝਾਕਣ ਦੀ ਜਿੱਦਾਂ ਕੋਸ਼ਿਸ਼ ਨਾ ਕਰਿਓ। ਸੋ ਇਹ ਬਿਲਕੁਲ 1999 ਵਾਲੀਆਂ ਸਥਿਤੀਆਂ ਨੇ ਜਾਂ 1994 ਵਾਲੀਆਂ ਸਥਿਤੀਆਂ ਨੇ। ਸੋ 1994 ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਸੀ। ਸੋ ਹੁਣ ਜਿਹੜੇ ਬੰਦੇ ਨੇ ਇਹ ਬਿਆਨ ਲਿਖਿਆ ਨਾ, ਉਹ ਬੰਦਾ 1994 ਵਿੱਚ ਵੀ ਸਰਗਰਮ ਸੀ ਅਕਾਲ ਤਖਤ ਦੇ ਖਿਲਾਫ, ਉਹ ਬੰਦਾ 1999 ਵਿੱਚ ਵੀ ਸਰਗਰਮ ਸੀ ਅਕਾਲ ਤਖਤ ਦੇ ਖਿਲਾਫ, ਉਹ ਬੰਦਾ 2025 ਵਿੱਚ ਵੀ ਸਰਗਰਮ ਅਕਾਲ ਤਖਤ ਦੇ ਖਿਲਾਫ। ਸੋ 1994 ਵਿੱਚ ਜਦੋਂ ਸਰਕਾਰੀ ਦਹਿਸ਼ਤ ਦੀ ਹਨੇਰੀ ਝੁੱਲ ਕੇ ਹਟੀ ਸੀ, ਹਾਲੇ ਝੁੱਲ ਰਹੀ ਸੀ, ਤੇ ਹਜ਼ਾਰਾਂ ਸਿੱਖ, ਲੱਖਾਂ ਸਿੱਖ ਜਿਹੜੇ ਕਤਲ ਕਰ ਦਿੱਤੇ ਗਏ ਸੀ ਪੁਲਿਸ ਮੁਕਾਬਲਿਆਂ 'ਚ। ਉਹ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਮਨਜੀਤ ਸਿੰਘ ਵੱਲੋਂ ਇੱਕ ਖਾਲਸਾ ਮਾਰਚ ਕੱਢਿਆ ਜਾਂਦਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ। ਉਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਸ਼ਾਮਲ ਹੁੰਦੀਆਂ।
ਸੋ ਉਸ ਖਾਲਸਾ ਮਾਰਚ ਨੇ ਉਸ ਦਹਿਸ਼ਤ ਨੂੰ ਤੋੜਨ ਦਾ ਯਤਨ ਕਰਿਆ। ਸੋ ਜਿਹੜੀ ਸਰਕਾਰੀ ਦਹਿਸ਼ਤ ਸੀ ਉਹ ਟੁੱਟੀ ਤੇ ਦਮਦਮਾ ਸਾਹਿਬ ਜਾ ਕੇ ਸਿੰਘ ਸਾਹਿਬ ਨੇ ਖਾਲਸਾ ਪੰਥ ਦੀ ਜੋ ਹਾਲਤ ਹੋਈ ਸੀ ਇੱਕ ਜ਼ੁਲਮਾਂ ਦੀ ਹਨੇਰੀ ਤੋਂ ਬਾਅਦ, ਸਿੰਘ ਸਾਹਿਬ ਨੇ ਬੇਨਤੀ ਸਰੂਪ ਕਿਹਾ ਵੀ ਆਪਾਂ ਸਾਰੀਆਂ ਧਿਰਾਂ ਇਕੱਠੀਆਂ ਕਰਕੇ ਇੱਕ ਸਾਂਝਾ ਅਕਾਲੀ ਦਲ ਬਣਾ ਕੇ ਤੇ ਖਾਲਸਾ ਪੰਥ ਦੀ ਰਹਿਨੁਮਾਈ ਕਰਨ ਦਾ ਤੁਸੀਂ ਯਤਨ ਕਰੋ ਹਨਾ। ਉਹ ਤੋਂ ਬਾਅਦ ਜਦੋਂ ਬਾਦਲ ਕਿਆਂ ਨੂੰ ਲੱਗਿਆ ਵੀ ਸਾਡੀ ਚੌਧਰ ਜਾਂਦੀ ਲੱਗਣੀ ਆ, ਇਹਦੇ ਚੋਂ ਜਿਹੜੀਆਂ ਹੋਰ ਪੰਥਕ ਧਿਰਾਂ ਨੇ ਉਹ ਸਾਹਮਣੇ ਆ ਜਾਣਗੀਆਂ, ਉਹਨਾਂ ਨੇ ਆਪਣੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਰਾਹੀਂ ਇਹ ਸਾਰੀ ਸਰਗਰਮੀਆਂ ਅਕਾਲ ਤਖਤ ਦੇ ਖਿਲਾਫ ਸ਼ੁਰੂ ਕਰਵਾਈਆਂ। ਸੋ 1994 ਵਿੱਚ ਉਹ ਪਟਿਆਲੇ ਦੇ ਚੜ੍ਹਦੀ ਕਲਾ ਅਖਬਾਰ ਵਿੱਚ ਜਾ ਬੈਠਾ ਸੰਪਾਦਕ ਬਣ ਕੇ ਤੇ ਉੱਥੇ ਉਹਨੇ ਜਿੰਨਾ ਕੁਛ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਲਿਖ ਸਕਦਾ ਸੀ, ਜਿੰਨੀ ਕੁ ਨਫ਼ਰਤ ਉਹ ਕੱਢ ਸਕਦਾ ਸੀ, ਉਹਨੇ 1994 ਵਿੱਚ ਉਹ ਜਿਹੜੀ ਨਫ਼ਰਤ ਆ ਸਿੱਖਾਂ ਦੇ ਖਿਲਾਫ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਦੇ ਖਿਲਾਫ ਆ ਉਹ ਕੱਢੀ। ਸੋ 1994 ਦੇ ਚੜ੍ਹਦੀ ਕਲਾ ਦੇ ਅਖਬਾਰ ਉਹਨਾਂ ਟਾਈਮਾਂ 'ਚ ਜਿਹੜੇ ਹੈਗੇ ਆ ਦੇਖੇ ਜਾ ਸਕਦੇ ਆ। ਬੜੀ ਆਪਾਂ ਕਹਿ ਸਕਦੇ ਵੀ ਨੀਵੀਆਂ ਹੱਦਾਂ ਤੱਕ ਜਾ ਕੇ ਹਰਚਰਨ ਬੈਂਸ ਨੇ ਸਿੱਖਾਂ ਦੇ ਖਿਲਾਫ ਤੇ ਤਖਤ ਸਾਹਿਬਾਨ ਦੇ ਖਿਲਾਫ ਬੋਲਿਆ। ਸੋ 1999 ਵਿੱਚ ਵੀ ਉਹਦੇ ਹਾਥੀ ਬਾਗਡੋਰ ਸੀ। ਜਿਸ ਤਰ੍ਹਾਂ ਭਾਈ ਰਣਜੀਤ ਸਿੰਘ ਉਹਨਾਂ ਨੂੰ, ਹਾਲਾਂਕਿ ਭਾਈ ਰਣਜੀਤ ਸਿੰਘ ਨੇ ਇਹੀ ਆਦੇਸ਼ ਕਰਿਆ ਸੀ ਵੀ 1999 ਦੀ ਵਿਸਾਖੀ ਤੱਕ ਸਾਰੀਆਂ ਪੰਥਕ ਧਿਰਾਂ ਨੇ ਜਿਹੜੀਆਂ ਉਹ ਕਿਸੇ ਵੀ ਕਿਸਮ ਦਾ ਲੜਾਈ ਝਗੜਾ ਨਾ ਕਰੋ, ਜਿਹੜੇ ਪੰਥਕ ਵਖਰੇਵੇਂ ਆਪਾਂ ਇਹ 300 ਸਾਲਾ ਸ਼ਤਾਬਦੀ ਮਨਾਉਣ ਤੋਂ ਬਾਅਦ ਨਿਬੇੜ ਲਵਾਂਗੇ। ਪਰ ਨਹੀਂ, ਸੱਤਾ ਦੇ ਹਾਬੜੇ ਹੋਏ ਤੇ ਸੱਤਾ ਦੇ ਲਾਲਚੀ ਲੋਕਾਂ ਨੂੰ ਲੱਗਿਆ ਵੀ ਭਾਈ ਰਣਜੀਤ ਸਿੰਘ ਵਰਗੇ ਜਿਹੜੇ ਨੈਤਿਕ ਤੌਰ ਤੇ ਸਿੱਖ ਕਦਰਾਂ ਕੀਮਤਾਂ ਨੂੰ ਉਜਾਗਰ ਕਰਨਾ ਚਾਹੁੰਦੇ, ਅਜਿਹੇ ਲੋਕਾਂ ਦੀ ਅਕਾਲੀ ਦਲ ਵਿੱਚ ਕੋਈ ਥਾਂ ਨਹੀਂ ਜਾਂ ਪੰਥਕ ਪੋਲਿਟਿਕਸ ਵਿੱਚ ਕੋਈ ਥਾਂ ਨਹੀਂ ਹੈਗੀ। ਸੋ ਭਾਈ ਰਣਜੀਤ ਸਿੰਘ ਨੂੰ ਬੇਇੱਜ਼ਤ ਕਰਕੇ ਜਿਹੜਾ ਹੈਗਾ ਉੱਥੋਂ ਭਜਾਇਆ ਗਿਆ ਤੇ ਉਹਨਾਂ ਨੂੰ ਇਹ ਦੱਸਿਆ ਗਿਆ ਵੀ ਅਸੀਂ ਚੌਧਰੀ ਹਾਂ, ਅਸੀਂ ਮਾਲਕ ਹਾਂ। ਸੋ ਸ਼੍ਰੀ ਅਕਾਲ ਤਖਤ ਦਾ ਜਥੇਦਾਰ ਦੀ ਕੋਈ ਵੁਕਤ ਨਹੀਂ ਹੈ, ਉਸ ਸੰਸਥਾ ਦੀ ਕੋਈ ਵੁਕਤ ਨਹੀਂ ਹੈ ਸਾਡੀਆਂ ਨਜ਼ਰਾਂ ਸਾਹਮਣੇ। ਰਾਜ ਸਾਡਾ ਹੈ, ਪੁਲਿਸ ਸਾਡੇ ਕੋਲ ਹੈ, ਏਜੰਸੀਆਂ ਸਾਡੇ ਕੋਲ ਨੇ, ਸਾਰੀ ਤਾਕਤ ਸਾਡੇ ਕੋਲ ਹੈ। ਸੋ ਇੰਨੀ ਸਿਆਸੀ ਤਾਕਤ ਹੋਣ ਦੇ ਦੌਰਾਨ ਕਿਸੇ ਅਕਾਲ ਤਖਤ ਨੂੰ ਜਾਂ ਕਿਸੇ ਧਾਰਮਿਕ ਲੀਡਰ ਵਿੱਚ ਹਿੰਮਤ ਨਹੀਂ ਹੋਣੀ ਚਾਹੀਦੀ ਵੀ ਉਹ ਸਾਨੂੰ ਓਏ ਕਰਕੇ ਬੋਲ ਜਾਵੇ। ਸੋ 1999 ਦਾ ਮੰਜ਼ਰ ਆਪਾਂ ਨੇ ਦੇਖਿਆ। ਸੋ ਉਹਦੇ ਵਿੱਚ ਵੀ ਜਿਹੜਾ ਮੁੱਖ ਸੂਤਰਧਾਰ ਸੀ ਹਰਚਰਨ ਬੈਂਸ ਸੀ। ਹੁਣ 2025 ਵਿੱਚ ਵੀ ਜਿਹੜਾ ਹੈਗਾ, ਜਿਹੜੀ ਸ਼੍ਰੋਮਣੀ ਕਮੇਟੀ ਨੇ ਉਹ ਚਿੱਠੀ ਲਿਖ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਦੱਸਿਆ ਹੈ ਵੀ ਤੂੰ ਸਾਡਾ ਮੁਲਾਜ਼ਮ ਹੈ, ਅਸੀਂ ਤੇਰੇ ਮਾਲਕ ਹੈਗੇ ਆ। ਸੋ ਤੂੰ ਆਪਣੇ ਆਪ ਨੂੰ ਇਹ ਸਮਝਣ ਦੀ ਕੋਸ਼ਿਸ਼ ਨਾ ਕਰ ਵੀ ਤੂੰ ਸਾਰੇ ਪੰਥ ਦਾ ਨੁਮਾਇੰਦਾ, ਤੂੰ ਸਿਰਫ ਸ਼੍ਰੋਮਣੀ ਕਮੇਟੀ ਦੇ ਅਧੀਨ ਮੁਲਾਜ਼ਮ ਹੈਗਾ। ਸੋ ਤੈਨੂੰ ਆਪਣੀ ਔਕਾਤ ਵਿੱਚ ਰਹਿਣਾ ਚਾਹੀਦਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਹੁਤ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹੋਇਆ ਵੀ ਤੁਹਾਡੀ ਔਕਾਤ ਸਿਰਫ ਇੱਥੇ ਇੱਕ ਬਿਲਡਿੰਗ ਤੱਕ ਸੀਮਤ ਆ। ਸਾਡੀ ਔਕਾਤ ਆ ਜਿਹੜੀ ਅਸੀਂ ਕਿਸੇ ਨੂੰ ਵੀ ਲਾ ਸਕਦੇ ਹਾਂ, ਕਿਸੇ ਦੀ ਵੀ ਕਰੈਕਟਰ ਅਸੈਸੀਨੇਸ਼ਨ ਕਰ ਸਕਦੇ ਹਾਂ, ਕਿਸੇ ਦੇ ਖਿਲਾਫ ਬਿਆਨਬਾਜ਼ੀ ਕਰ ਸਕਦੇ ਹਾਂ। ਸੋ ਸਾਡੇ ਵੱਲ ਨਿਗਾਹ ਕਰਨ ਦੀ ਕੋਸ਼ਿਸ਼ ਨਾ ਕਰਿਓ। ਸੋ ਹੁਣ ਇਹ ਖਾਲਸਾ ਪੰਥ ਲਈ ਕਾਫੀ ਸਿਧਾਂਤਕ ਜਿਹੜੀ ਹੈਗੀ ਚੁਣੌਤੀ ਹੈਗੀ ਆ। ਸਾਡੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਸਭ ਤੋਂ ਉੱਪਰ ਹੈਗਾ। ਸ਼੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਡੇ ਲਈ ਸਤਿਕਾਰਯੋਗ ਨੇ। ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਗੁਰੂ ਤੋਂ ਬਾਅਦ ਜਿਹੜਾ ਪੂਜਣਯੋਗ ਵੀ ਹੈਗੇ ਨੇ। ਸੋ ਠੀਕ ਹੈ, ਉਹਦੇ ਤੇ ਬਹੁਤ ਕਈ ਵਾਰੀ ਕਮਜ਼ੋਰ ਲੋਕ ਆਏ ਨੇ, ਉਹਨਾਂ ਨੂੰ ਡਰਾ ਧਮਕਾ ਕੇ ਬਹੁਤ ਸਾਰੇ ਗਲਤ ਫੈਸਲੇ ਲਏ ਗਏ ਆ। ਪਰ ਇਸ ਦੇ ਬਾਵਜੂਦ ਵੀ ਅਸੀਂ ਨਾ ਕੋਈ ਵੀ ਸਿੱਖ ਨਾ ਸੰਸਥਾ ਨੂੰ ਚੁਣੌਤੀ ਦੇ ਸਕਦਾ, ਨਾ ਜਥੇਦਾਰ ਸਾਹਿਬ ਨੂੰ ਚੁਣੌਤੀ ਦੇ ਸਕਦਾ। ਸੋ ਜਿਹੜੇ ਕਾਇਦੇ ਕਾਨੂੰਨ ਨੇ ਉਹ ਵੱਖਰੀ ਗੱਲ ਹੈ। ਸਿੱਖਾਂ ਦੀ ਸ਼ਰਧਾ, ਸਿੱਖਾਂ ਦੀ ਭਾਵਨਾ, ਸਿੱਖਾਂ ਦਾ ਸਮਰਪਣ ਤੇ ਸਿੱਖਾਂ ਦਾ ਇਸ ਤਖਤ ਦੀ ਅਜ਼ਮਤ ਨੂੰ ਕਾਇਮ ਰੱਖਣ ਲਈ ਸ਼ਹਾਦਤ ਦੇਣ ਦਾ ਜਜ਼ਬਾ, ਉਹ ਸਾਰੇ ਕਾਇਦਾ ਕਾਨੂੰਨਾਂ ਤੋਂ ਉੱਪਰ ਹੈਗਾ। ਪਰ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹ ਨਹੀਂ ਚਾਹੁੰਦੀ, ਅਕਾਲੀ ਦਲ ਵੀ ਨਹੀਂ ਚਾਹੁੰਦਾ ਵੀ ਅਕਾਲੀ ਪੋਲਿਟਿਕਸ ਹੈ ਜਿਹੜੀ ਉਹ ਕਿਸੇ ਧਾਰਮਿਕ ਕੁੰਡੇ ਅਧੀਨ ਆਵੇ, ਕਿਸੇ ਧਾਰਮਿਕ ਡਿਸਿਪਲਿਨ ਵਿੱਚ ਆਵੇ। ਉਹ ਧਰਮ ਦੇ ਅਧੀਨ ਰਾਜਨੀਤੀ ਨਹੀਂ ਕਰਨਾ ਚਾਹੁੰਦੇ। ਧਰਮ ਨੂੰ ਸਿਰਫ ਉਹ ਵੋਟਾਂ ਹਥਿਆਉਣ ਲਈ ਵਰਤਣਾ ਚਾਹੁੰਦੇ ਆ। ਉਹ ਤੋਂ ਜਦੋਂ ਵੋਟਾਂ ਪੈ ਗਈਆਂ ਉਹ ਤੋਂ ਬਾਅਦ ਧਰਮ ਨੂੰ ਛਿੱਕੇ ਤੇ ਟੰਗ ਕੇ ਫਿਰ ਉਹ ਆਪਣੀ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਬੇਕਿਰਕ ਰਾਜਨੀਤੀ ਆ ਉਹ ਕਰਨੀ ਚਾਹੁੰਦੇ ਹੈਗੇ ਆ। ਸੋ ਬਿਲਕੁਲ ਅਕਾਲੀ ਦਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਔਰ ਪੰਥਕ ਜਜ਼ਬੇ ਵਾਲੇ ਹਰ ਸਿੱਖ ਨੂੰ ਜਿਹੜਾ ਤਖਤ ਸਾਹਿਬਾਨ ਨੂੰ ਪੂਰੀ ਤਰ੍ਹਾਂ ਨਤਮਸਤਕ ਹੈ, ਜਿਹੜਾ ਆਪਣੀਆਂ ਭਾਵਨਾਵਾਂ ਦੇ ਪ੍ਰਗਟਾਵੇ ਲਈ ਤਖਤ ਸਾਹਿਬਾਨ ਕੋਲ ਆਉਂਦਾ ਹੈ, ਉਹਨੂੰ ਜਿਹੜਾ ਉਹ ਤੋਂ ਆਹਤ ਹੋਇਆ। ਹੁਣ ਸ਼੍ਰੋਮਣੀ ਕਮੇਟੀ ਇਹ ਕਹਿ ਰਹੀ ਹੈਗੀ ਆ ਵੀ ਤਖਤਾਂ ਦੇ ਜਥੇਦਾਰਾਂ ਨੂੰ, ਤਖਤਾਂ ਦੇ ਜਥੇਦਾਰ ਮੁਲਾਜ਼ਮ ਨੇ, ਇਹਨਾਂ ਮੁਲਾਜ਼ਮਾਂ ਦੀ ਨਿਯੁਕਤੀ ਔਰ ਉਹਨਾਂ ਨੂੰ ਲਾਉਣ ਦੀ ਪ੍ਰਕਿਰਿਆ ਹੈ ਜਿਹੜੀ
ਉਹ ਸਾਡੇ ਹੱਥ ਵਿੱਚ ਹੈ। ਸੋ 1925 ਦਾ ਗੁਰਦੁਆਰਾ ਐਕਟ ਕਹਿੰਦਾ ਵੀ ਜਿਹੜੇ 5 ਤਖਤਾਂ ਦੇ ਜਥੇਦਾਰ ਆ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹੈਗੇ, ਉਹ 1925 ਦੇ ਗੁਰਦੁਆਰਾ ਐਕਟ ਅਧੀਨ ਨਹੀਂ ਆਉਂਦੇ ਹੈਗੇ। ਹੁਣ ਤੁਸੀਂ ਦੇਖੋ ਵੀ ਸ਼੍ਰੋਮਣੀ ਕਮੇਟੀ ਇੱਕ ਸਧਾਰਨ ਮੁਲਾਜ਼ਮ ਭਰਤੀ ਕਰਦੀ ਆ, ਕੋਈ ਆਪਾਂ ਕਿਹਾ ਵੀ ਸਿਕਿਉਰਿਟੀ ਗਾਰਡ ਭਰਤੀ ਕਰਿਆ, ਕੋਈ ਕਲਰਕ ਭਰਤੀ ਕਰਿਆ, ਕੋਈ ਮੈਨੇਜਰ ਭਰਤੀ ਕਰਿਆ, ਉਸ ਕਲਰਕ ਮੈਨੇਜਰ ਜਾਂ ਸਿਕਿਉਰਿਟੀ ਗਾਰਡ ਨੂੰ ਸਮੁੱਚੇ ਪੰਥ ਦੀਆਂ ਸਿੱਖ ਜਥੇਬੰਦੀਆਂ ਆ ਕੇ ਦਸਤਾਰ ਨਹੀਂ ਭੇਟ ਕਰਦੀਆਂ ਵੀ ਅੱਜ ਤੋਂ ਬਾਅਦ ਤੈਨੂੰ ਦਸਤਾਰ ਭੇਟ ਕਰੀ, ਤੂੰ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਬਣ ਗਿਆ। ਜਦੋਂ ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਹੁੰਦੀ ਆ, ਸਮੁੱਚੀਆਂ ਪੰਥਕ ਜਥੇਬੰਦੀਆਂ, ਸਿੱਖ ਸੰਸਥਾਵਾਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ ਸਾਰੀਆਂ ਆ ਕੇ ਸਿੰਘ ਸਾਹਿਬਾਨ ਨੂੰ ਦਸਤਾਰ ਭੇਟ ਕਰਦੀਆਂ ਹੈਗੀਆਂ ਵੀ ਅੱਜ ਤੋਂ ਬਾਅਦ ਤੁਸੀਂ ਸਮੁੱਚੇ ਸਿੱਖ ਪੰਥ ਦੀ ਪ੍ਰਵਾਨਗੀ ਹੈਗੀ ਆ ਤੁਹਾਡੇ ਲਈ। ਸੋ ਸਿੱਖ ਪੰਥ ਸਮੁੱਚੇ ਤੌਰ ਤੇ ਜਥੇਦਾਰ ਸਾਹਿਬ ਨੂੰ ਆਪਣੀ ਪ੍ਰਵਾਨਗੀ ਦਿੰਦਾ। ਸੋ ਕਿਸੇ ਸ਼੍ਰੋਮਣੀ ਕਮੇਟੀ ਦੇ ਕਿਸੇ ਈਵਨ ਗ੍ਰੰਥੀ ਆ ਰਾਗੀ ਸਿੰਘ ਵੀ ਰੱਖੇ ਜਾਂਦੇ ਆ, ਉਹਨਾਂ ਲਈ ਵੀ ਕੋਈ ਦਸਤਾਰਾ ਨਹੀਂ ਆ ਕੇ ਦਿੰਦਾ। ਇਟ ਮੀਨਸ ਜਿਹੜਾ ਜਥੇਦਾਰ ਸਾਹਿਬ ਦਾ ਰੁਤਬਾ ਹੈ ਉਹ ਮੁਲਾਜ਼ਮਾਂ ਤੋਂ ਉੱਪਰ ਹੈਗਾ। ਬੇਸ਼ੱਕ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਨਿਯੁਕਤ ਕਰਦੀ ਹੈ, ਪਰ ਉਹਨਾਂ ਨੂੰ ਇਸ ਤਰ੍ਹਾਂ ਜਦੋਂ ਉਹ ਜਥੇਦਾਰਾਂ ਦੀ ਘੇਰੇ ਵਿੱਚ ਆ ਗਏ, ਜਦੋਂ ਉਹ ਜਥੇਦਾਰ ਸਾਹਿਬ ਦੀ ਉਪਾਧੀ ਤੇ ਆ ਗਏ, ਤਾਂ ਉਹਨਾਂ ਨੂੰ ਲਾਉਣ ਦਾ ਜਾਂ ਹਟਾਉਣ ਦਾ ਜਾਂ ਮੁਅੱਤਲ ਕਰਨ ਦਾ ਅਧਿਕਾਰ ਬਿਲਕੁਲ ਵੀ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੈ। ਜੇ ਪੰਜ ਸਿੰਘ ਸਾਹਿਬਾਨ ਵਿੱਚੋਂ ਕਿਸੇ ਇੱਕ ਦੇ ਖਿਲਾਫ ਸ਼ਿਕਾਇਤ ਆਉਂਦੀ ਆ ਤਾਂ ਉਹਦੀ ਜਿਹੜੀ ਜਾਂਚ ਪੜਤਾਲ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਬਾਕੀ ਦੇ 4 ਸਿੰਘ ਹੋਰ ਮਿਲਾ ਕੇ, ਜਿਹੜੇ ਬਾਕੀ 3 ਤਖਤਾਂ ਦੇ ਜਥੇਦਾਰ ਆ, ਇੱਕ ਹੈੱਡ ਗ੍ਰੰਥੀ ਨੂੰ ਪਾ ਕੇ ਉਹ ਹੋ ਸਕਦੀ ਹੈ। ਜੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਕੋਈ ਸ਼ਿਕਾਇਤ ਆਈ ਹੈਗੀ ਆ, ਉਹ ਹੈਗਾ ਵੀ ਬਾਕੀ ਦੇ ਤਖਤਾਂ ਦੇ ਜਥੇਦਾਰ ਹੈਗੇ ਜਿਹੜੇ, ਤੇ ਨਾਲ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ 5ਵਾਂ ਸਿੰਘ ਜਿਹੜਾ ਨਿਯੁਕਤ ਕਰਕੇ, ਸੋ ਉਹ ਹੋ ਸਕਦੀ ਹੈ। ਸੋ ਸ਼੍ਰੋਮਣੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਆ ਜਿਹੜੀ ਉਹ ਜਾਂਚ ਪੜਤਾਲ ਵੀ ਗੈਰ ਕਾਨੂੰਨੀ ਕੀਤੀ ਆ, ਉਹਨਾਂ ਨੂੰ ਕੋਈ ਅਧਿਕਾਰ ਹੀ ਹੈ ਨਹੀਂ। ਗੈਰ ਅਧਿਕਾਰਤ ਹੈਗੀ ਆ। ਸੋ ਜਥੇਦਾਰ ਸਾਹਿਬਾਨ ਦੇ ਖਿਲਾਫ ਕੋਈ ਜਾਂਚ ਨਹੀਂ ਕਰ ਸਕਦੇ। ਸੋ ਦੂਸਰਾ ਹੈਗਾ ਵੀ ਜਿਹੜੇ ਇੱਕ ਪੁਲਿਸ ਆ ਤੇ ਇੱਕ ਜੱਜ ਆ। ਜੇ ਆਪਾਂ ਨਾਰਮਲ ਸਿਸਟਮ 'ਚ ਦੇਖੀਏ, ਜਿਹੜੀ ਪੁਲਿਸ ਨੇ ਜਾਂਚ ਕਰੀ ਆ ਉਹ ਜੱਜ ਬਣ ਕੇ ਫੈਸਲਾ ਕਿੱਦਾਂ ਸੁਣਾ ਸਕਦੀ ਆ, ਇਹ ਵੀ ਦੇਖੋ। ਜੇ ਪੁਲਿਸ ਕੋਈ ਜਾਂਚ ਕਰਦੀ ਹੈ ਕਿਸੇ ਅਪਰਾਧੀ ਦੇ ਖਿਲਾਫ, ਉਹ ਮੁਕੱਦਮਾ ਅਦਾਲਤ ਵਿੱਚ ਲੈ ਕੇ ਜਾਂਦੀ ਹੈਗੀ ਆ, ਹਨਾ, ਉਹਦਾ ਮੁਕੱਦਮੇ ਦਾ ਪੱਖ ਦੇਖਣ ਤੋਂ ਬਾਅਦ ਜੱਜ ਫੈਸਲਾ ਕਰਦਾ। ਇਹਨਾਂ ਨੇ 3 ਬੰਦਿਆਂ ਦੀ ਕਮੇਟੀ ਬਣਾਈ, ਉਹਨਾਂ ਨੂੰ ਆਪ ਹੀ ਜਿਹੜੇ 2 ਨੰਬਰ ਦੇ ਜਿਹੜੇ ਹੈਗੇ ਡਾਕੂਮੈਂਟ ਦਿੱਤੇ ਗਏ, ਉਹਨਾਂ 3-4 ਮੈਂਬਰਾਂ ਨੇ ਜਾਂਚ ਕਰੀ, ਉਹਨਾਂ ਨੇ ਫੈਸਲਾ ਸੁਣਾਤਾ, ਹਨਾ। ਸੋ ਇਹ ਕਿਸੇ ਵੀ ਗੱਲੋਂ ਸਮਾਜਿਕ ਇਨਸਾਫ ਦੇ ਮਾਮਲੇ ਵਿੱਚ ਵੀ, ਚਲੋ ਧਾਰਮਿਕ ਇਨਸਾਫ ਤਾਂ ਛੱਡਿਆ, ਉਦੋਂ ਤਾਂ ਉਹ ਖਹਿੜਾ ਛਡਾ ਚੁੱਕੇ ਨੇ ਸ਼੍ਰੋਮਣੀ ਕਮੇਟੀ ਵਾਲੇ ਜਾਂ ਅਕਾਲੀ ਦਲ ਵਾਲੇ। ਇਹ ਸਮਾਜਿਕ ਤੌਰ ਤੇ ਵੀ ਪੁਲਿਸ ਇਨਵੈਸਟੀਗੇਸ਼ਨ ਕਰਦੀ ਆ, ਇਨਵੈਸਟੀਗੇਸ਼ਨ ਕਰਕੇ ਉਹ ਕੇਸ ਫਾਈਲ ਕਰਦੀ ਹੈਗੀ ਆ, ਕੇਸ ਜੱਜ ਕੋਲ ਜਾਂਦਾ। ਜੱਜ ਆ ਜਿਹੜਾ ਇੱਕ ਬਹੁਤ ਉੱਚੇ ਪੱਧਰ ਦਾ, ਇੱਕ ਪੜ੍ਹਿਆ ਲਿਖਿਆ ਤੇ ਜਿਹੜਾ ਪਾਰਸ਼ੈਲਿਟੀ ਤੋਂ ਰਹਿਤ ਵਿਅਕਤੀ ਹੈ, ਜਿਹੜਾ ਦੋਹਾਂ ਪਾਰਟੀਆਂ ਵਿੱਚੋਂ ਕਿਸੇ ਨਾਲ ਵੀ ਸੰਬੰਧਿਤ ਨਹੀਂ ਹੈ। ਉਹ ਡਾਕੂਮੈਂਟਸ ਦੇ ਆਧਾਰ ਤੇ ਫੈਸਲਾ ਕਰਦਾ। ਸੋ ਇਹ ਜਾਂਚ ਵੀ ਆਪ ਕਰ ਰਹੇ ਨੇ। ਹੁਣ ਤਾਂ ਇਹ ਹੈਗਾ ਵੀ ਦਮਦਮਾ ਸਾਹਿਬ ਦੇ 5 ਪਿਆਰਿਆਂ ਤੋਂ ਇਹਨਾਂ ਨੇ ਡਰਾ ਧਮਕਾ ਕੇ ਐਫੀਡੈਵਿਟ ਵੀ ਲੈ ਲਿਆ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਕਰਿਆ। ਹੁਣ ਉਹ ਵਿਚਾਰੇ ਸੇਵਾ ਵਿੱਚ ਨੇ, ਉਹਨਾਂ ਦੀ ਨੌਕਰੀ ਦਾ ਮਸਲਾ, ਉਹ ਗਰੀਬ ਪਰਿਵਾਰਾਂ ਚੋਂ ਆਏ ਹੋਏ ਨੇ, ਉਹਨਾਂ ਨੂੰ ਡਰਾ ਧਮਕਾ ਕੇ ਹੁਣ ਬਾਅਦ ਚੋਂ ਉਹਨਾਂ ਤੋਂ ਸਰਟੀਫਿਕੇਟ ਵੀ ਲੈ ਲਿਆ। ਸੋ ਇਹ ਮੈਨੀਪੂਲੇਟਿੰਗ ਆ, ਜਿਹੜੀ ਘਟੀਆ ਰਾਜਨੀਤੀ ਆ, ਦੁਨਿਆਵੀ ਰਾਜਨੀਤੀ ਆ, ਜਿਹੜੀ ਧਰਮ ਤੋਂ ਰਹਿਤ ਰਾਜਨੀਤੀ ਆ, ਅਕਾਲੀ ਦਲ ਉਹ ਕਰ ਰਿਹਾ ਹੈਗਾ। ਸੋ ਤਖਤ ਸਾਹਿਬਾਨ ਨੂੰ ਸਿਧਾਂਤਕ ਤੌਰ ਤੇ ਚੁਣੌਤੀ ਦੇਣ ਦਾ ਗੁਨਾਹ ਕਰ ਰਿਹਾ ਹੈ। ਹਰਚਰਨ ਬੈਂਸ ਦਾ ਤੁਸੀਂ ਕਾਫੀ ਵਾਰੀ ਨਾਮ ਜਿਹੜਾ ਇਸ ਦੇ ਵਿੱਚ ਲਿਆ, ਕਿ ਇਹ ਮੰਨਿਆ ਜਾਵੇ ਵੀ ਅਕਾਲੀ ਦਲ ਨੂੰ ਅਸਲ 'ਚ ਇਹੀ ਚਲਾ ਰਿਹਾ ਆ, ਜਿਹੜੇ ਬਾਦਲ ਪਰਿਵਾਰ ਸਿਰਫ ਕਹਿਣ ਨੂੰ ਹੀ ਆ, ਮੇਨ ਫਿਰ ਇਹੀ ਬੰਦਾ ਕਰਤਾ ਸਾਰਾ ਕੁਝ ਇਹ ਕਰ ਰਿਹਾ ਹੈਗਾ। ਤਖਤ ਸਾਹਿਬਾਨ ਦੇ ਜਥੇਦਾਰਾਂ ਦੇ ਹੁਕਮਨਾਮੇ ਵੀ ਇਹ ਲਿਖਦਾ ਰਿਹਾ। ਸੋ ਦਰਬਾਰ ਸਾਹਿਬ ਦੇ ਰਾਗੀਆਂ ਨੇ ਕਿਹੜਾ ਸ਼ਬਦ ਪੜ੍ਹਨਾ ਉਹ ਵੀ ਇਹ ਫੈਸਲਾ ਕਰਦਾ ਰਿਹਾ। ਸੋ ਜੇ ਮੈਂ ਇਹਦੇ 35-40 ਸਾਲਾਂ ਦੇ ਜੀਵਨ ਨੂੰ ਮੈਂ ਘੋਖ ਕੇ ਇੱਕ ਪੱਤਰਕਾਰ ਦੇ ਤੌਰ ਤੇ ਕਮੈਂਟ ਕਰਨਾ ਹੋਵੇ ਤਾਂ ਮੈਨੂੰ ਲੱਗਦਾ ਵੀ ਇਹਦੀ ਡਿਊਟੀ ਲਾਈ ਗਈ ਸੀ ਵੀ ਤੂੰ ਅਕਾਲੀ ਦਲ ਨੂੰ ਪੰਥਕ ਜਜ਼ਬੇ ਤੋਂ ਲੀਹੋਂ ਲਾਉਣਾ ਤੇ ਅਕਾਲੀ ਦਲ ਨੂੰ ਤਬਾਹ ਕਰਨਾ, ਅਕਾਲੀ ਦਲ ਨੂੰ ਇੱਕ ਕੰਪਨੀ ਬਣਾ ਕੇ ਚਲਾਉਣਾ। ਸੋ ਉਹ ਆਪਰੇਸ਼ਨ ਹਰਚਰਨ ਬੈਂਸ ਨੇ ਸਕਸੈਸਫੁਲੀ ਕੀਤਾ ਹੈਗਾ। ਅਕਾਲੀ ਦਲ ਸਮੁੱਚੇ ਤੌਰ ਤੇ ਪੰਥਕ ਜਜ਼ਬੇ, ਪੰਥਕ ਲਈ ਧਰਮ ਨੂੰ ਛੱਡ ਕੇ ਇੱਕ ਆਪਾਂ ਕਹਿ ਸਕਦੇ ਵੀ ਜਿੱਦਾਂ ਪ੍ਰਾਈਵੇਟ ਕੰਪਨੀ ਹੁੰਦੀ ਆ, ਟੈਕਨੀਕਲ ਕੰਪਨੀ ਟੈਕਨੋਕਰੈਟਸ ਵੱਲੋਂ ਚਲਾਈ ਜਾਂਦੀ ਆ, ਉਹ ਹਰਚਰਨ ਬੈਂਸ ਨੇ ਸਕਸੈਸਫੁਲੀ ਆ ਜਿਹੜਾ ਅਕਾਲੀ ਦਲ ਨੂੰ, ਔਰ ਜਿਹੜੀ ਤਬਾਹੀ ਹੋਈ ਆ ਅਕਾਲੀ ਦਲ ਦੀ ਵੀ ਉਹ ਸਾਰਾ ਇਸ ਨਵੇਂ ਪ੍ਰੋਜੈਕਟ ਦਾ ਹਿੱਸਾ।
ਵੀ ਅੱਜ 2 ਸੀਟਾਂ ਹੀ ਰਹਿ ਗਈਆਂ, ਇੱਕ ਤਾਂ MLA ਵੀ ਭੱਜ ਗਿਆ ਇਹਨਾਂ ਦਾ, ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਿਆ ਨਾ। ਸੋ ਜਿਹੜੇ 25 ਸਾਲ ਜਾਂ 30 ਸਾਲ ਰਾਜ ਕਰਨ ਦਾ ਜਿਹੜੀਆਂ ਥਾਪੜੀਆਂ ਮਾਰਦੇ ਸੀਗੇ, ਉਹਨਾਂ ਕੋਲ 2 MLA ਰਹਿ ਜਾਣੇ। ਸੋ ਇਹ ਹਰਚਰਨ ਬੈਂਸ ਦੀ ਜਿਹੜੀ ਰਾਜਨੀਤੀ ਆ, ਉਹਦਾ ਖਮਿਆਜ਼ਾ ਅਕਾਲੀ ਦਲ ਭੁਗਤ ਰਿਹਾ, ਸਿੱਖ ਪੰਥ ਭੁਗਤ ਰਿਹਾ। ਸਿੱਖਾਂ ਦੀ ਸਭ ਤੋਂ ਸਰਮੌਰ ਜਥੇਬੰਦੀ ਨੂੰ ਤਬਾਹ ਕਰਨ ਵਿੱਚ ਮੈਂ ਇੱਕ ਪੱਤਰਕਾਰ ਦੇ ਤੌਰ ਤੇ ਮੈਂ ਕਹਿ ਸਕਦਾ ਵੀ ਹਰਚਰਨ ਬੈਂਸ ਦਾ ਬਹੁਤ ਵੱਡਾ ਰੋਲ ਹੈਗਾ। ਸੋ ਬਹੁਤ ਤੁਹਾਨੂੰ ਕੀ ਲੱਗਦਾ ਵੀ ਹਰਚਰਨ ਬੈਂਸ ਨੂੰ ਕਿੰਨੇ ਹਦਾਇਤਾਂ ਦਿੱਤੀਆਂ ਵੀ ਇਹ ਚੀਜ਼ ਕਰਨੀ? ਹਾਂ, ਇਹ ਭਾਰਤ ਸਰਕਾਰ ਵੱਲੋਂ ਆਈਆਂ ਜੀ। ਜਦੋਂ ਖਾੜਕੂ ਲਹਿਰ ਦੇ ਖਾਤਮੇ ਤੋਂ ਬਾਅਦ ਭਾਰਤ ਸਰਕਾਰ ਨੂੰ ਲੱਗਿਆ ਬਈ ਕਿਉਂਕਿ ਅਕਾਲੀ ਦਲ ਪੰਥ ਦੀ ਰਾਜਨੀਤੀ ਕਰਦਾ, ਧਰਮ ਦੀ ਰਾਜਨੀਤੀ ਕਰਦਾ, ਜਥੇਦਾਰ ਟੌੜਾ ਵਰਗੇ ਅੰਮ੍ਰਿਤਧਾਰੀ ਗੁਰਸਿੱਖ ਆ ਜਿਹੜੇ ਰਾਜਨੀਤੀ ਵਿੱਚ ਸ਼ਾਮਲ ਨੇ। ਤੁਸੀਂ ਦੇਖੋ ਵੀ ਉਹ ਤੋਂ ਬਾਅਦ 1994-95 ਤੋਂ ਬਾਅਦ ਜਿਸ ਤਰ੍ਹਾਂ ਅੰਮ੍ਰਿਤਧਾਰੀ ਤੇ ਜਜ਼ਬੇ ਵਾਲੇ ਸਿੱਖਾਂ ਨੂੰ ਅਕਾਲੀ ਦਲ ਚੋਂ ਬਾਹਰ ਕੱਢ ਕੇ ਮਾਰਿਆ ਗਿਆ, ਬੇਕਿਰਕੀ ਨਾਲ ਕੱਢਿਆ ਗਿਆ। ਸੋ ਇਹ ਸਾਰਾ ਉਸ ਪ੍ਰੋਜੈਕਟ ਦਾ ਹਿੱਸਾ ਸੀ ਵੀ ਉਹਦੇ ਵਿੱਚ ਅਮੀਰ ਘਰਾਂ ਦੇ ਬੱਚੇ ਜਿਹੜੇ ਸਿਰਫ ਅਮੀਰੀ ਦੀ ਵਜ੍ਹਾ ਕਰਕੇ ਰਾਜਨੀਤੀ 'ਚ ਆਏ ਨੇ, ਜਿਨ੍ਹਾਂ ਦਾ ਕੰਮ ਸਿਰਫ ਸੱਤਾ ਹਥਿਆ ਕੇ ਆਪਣੇ ਬਿਜ਼ਨਸ ਖੜੇ ਕਰਨੇ ਆ, ਵੀ ਧਰਮ ਨਾਲੋਂ ਤਲਾਂਚਦੀ ਅਕਾਲੀ ਰਾਜਨੀਤੀ ਵਿੱਚੋਂ ਧਰਮ ਦਾ ਖਾਤਮਾ ਕਰਨਾ, ਉਹ ਸਾਰੀ ਜਥੇਬੰਦੀ। ਤੁਸੀਂ ਦੇਖੋ ਬੰਟੀ ਰਮਾਣੇ, ਹੁਣ ਬੰਟੀ ਰਮਾਣੇ ਨੂੰ ਕੌਣ ਕਹਿ ਦੂਗਾ ਵੀ ਸਿੱਖਾਂ ਦਾ ਮੁੰਡਾ? ਉਹਦੇ ਨਾਂ ਤੋਂ ਲੱਗਦਾ ਵੀ ਸਿੱਖਾਂ ਦਾ ਮੁੰਡਾ ਹੋਊਗਾ, ਹਨਾ। ਇਹ ਰੋਜ਼ੀ ਬਰਕੰਦੀ ਆ ਜੀ, ਇਹ ਦੱਸੋ ਨੀ ਵੀ ਇਹ ਕਿਹੜੇ ਸਿੱਖਾਂ ਦੇ ਬੱਚੇ ਨੇ? ਕੋਈ ਸਿੰਘ ਲੱਗੇ ਜਥੇਦਾਰ ਫਲਾਣਾ ਸਿੰਘ, ਮਤਲਬ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਸੁਰਜਣ ਸਿੰਘ, ਠੇਕੇਦਾਰ ਸੁਰਜਣ ਸਿੰਘ ਨਾ, ਜਥੇਦਾਰ ਪ੍ਰੇਮ ਸਿੰਘ ਲਾਲਪੁਰਾ। ਇੱਕ ਸਾਡੀ ਰਵਾਇਤ ਤੁਰੀ ਆਉਂਦੀ ਸੀ, ਅਸੀਂ ਸਮੁੱਚੇ ਤੌਰ ਤੇ ਧਰਮ ਚੋਂ ਆਉਂਦੇ ਸੀਗੇ ਨਾ। ਇੱਕੋ ਜਿਹੜਾ ਸਿੱਧੂ ਮੂਸੇਵਾਲੇ ਦੇ ਚੱਕਰ 'ਚ ਕਹਿੰਦੇ ਵੀ ਮਾਰਿਆ ਗਿਆ ਸੀ, ਉਹ ਦੂਸਰਾ ਵਿੱਕੀ ਮਿੱਡੂ ਖੇੜਾ। ਹੁਣ ਵਿੱਕੀ ਮਿੱਡੂ ਖੇੜੇ ਦੇ ਨਾਂ ਤੋਂ ਸਾਨੂੰ ਦੱਸੋ, ਲੱਗਦਾ ਵੀ ਉਹ ਅਕਾਲੀ ਦਲ ਦਾ ਜਾਂ ਸਿੱਖਾਂ ਦਾ ਬੱਚਾ ਹੋਊਗਾ? ਇਹ ਕਿਹਨਾਂ ਨਾਵਾਂ ਵਾਲੇ ਬੱਚੇ ਅਕਾਲੀ ਦਲ ਵਿੱਚ ਆ ਰਹੇ ਹੈਗੇ? ਹੁਣ ਤਾਂ ਸੁਖਬੀਰ ਬਾਦਲ, ਹਨਾ, ਸਿੰਘ ਵੀ ਨਹੀਂ ਕੋਈ ਲਾ ਰਿਹਾ। ਵਿਕਰਮ ਮਜੀਠੀਆ, ਹਨਾ, ਸਿੰਘ ਵੀ ਨਹੀਂ ਕੋਈ ਲਾ ਰਿਹਾ। ਮਤਲਬ ਕਿ ਤੁਸੀਂ ਦੇਖੋ ਵੀ ਅਸੀਂ ਗਰਕ ਕਿੰਨਾ ਗਏ ਹੈਗੇ ਆ। ਸੋ ਇਹ ਪ੍ਰੋਜੈਕਟ ਸੀਗਾ ਇੰਡੀਆ ਗਵਰਨਮੈਂਟ ਦਾ, ਬਈ ਅਕਾਲੀ ਰਾਜਨੀਤੀ ਨੂੰ ਪੰਥਕ ਜਜ਼ਬੇ ਤੋਂ ਤੇ ਧਰਮ ਦੇ ਮੁਹਾਵਰੇ ਚੋਂ ਜਿੱਦਾਂ ਹੈਗਾ ਵੀ ਤਬਾਹ ਕਰਨਾ ਹੈਗਾ। ਸੋ ਉਹ ਤਬਾਹੀ ਆ ਜਿਹੜੀ ਬਹੁਤ ਬੁਰੀ ਤਰ੍ਹਾਂ ਹੋਈ ਆ। ਸਮਝ ਕਿਉਂ ਨਹੀਂ ਰਹੇ ਵੀ ਇਹ ਸਾਰਾ ਕੁਝ ਹੋ ਰਿਹਾ, ਵੀ ਇਹਨਾਂ ਦੀ ਹੋਂਦ ਇਸ ਚੀਜ਼ ਦੇ ਉੱਤੇ ਬਰਕਰਾਰ ਸੀ, ਇੱਥੋਂ ਪੈਦਾ ਹੋਈ ਪਾਰਟੀ ਆ। ਕਿਉਂ ਇਹ ਬਦਲ ਕੇ ਧਰਮ ਆਧਾਰਿਤ ਰਾਜਨੀਤੀ ਕਰਨੀ ਕਿਉਂ ਨਹੀਂ ਚਾਹੁੰਦੇ? ਸਮਝ ਕਿਉਂ ਨਹੀਂ ਰਹੇ ਵੀ ਇਹ ਕੁਝ ਵਾਪਰਨ ਦੇ ਬਾਵਜੂਦ ਵੀ? ਅਸਲ 'ਚ ਜਦੋਂ ਉਹ ਧਰਮ ਆਧਾਰਿਤ ਰਾਜਨੀਤੀ ਕਰਦੇ ਆ ਤਾਂ ਡਿਸਿਪਲਿਨ ਵਿੱਚ ਰਹਿਣਾ ਪੈਂਦਾ। ਸਿੱਖੀ ਦਾ ਡਿਸਿਪਲਿਨ ਆ ਜਿਹੜਾ, ਉਹਨਾਂ ਨੂੰ ਅਪਣਾਉਣਾ ਪੈਂਦਾ। ਉਹ ਖੁੱਲ੍ਹ ਖੇਡਣੀ ਚਾਹੁੰਦੇ ਆ, ਜਿਸ ਤਰ੍ਹਾਂ BJP ਜਾਂ ਨਰਿੰਦਰ ਮੋਦੀ ਖੁੱਲ੍ਹ ਖੇਡ ਰਿਹਾ, ਜਿੱਦਾਂ ਹੋਰ ਪਾਰਟੀਆਂ ਖੁੱਲ੍ਹ ਖੇਡਦੀਆਂ। ਉਹ ਜਿੱਦਾਂ ਸੱਤਾ ਦੇ ਗੁਲਸ਼ਰੇ ਉਡਾਉਣਾ ਚਾਹੁੰਦੇ ਆ। ਸਿੱਖ ਰਾਜਨੀਤੀ ਸੱਤਾ ਦੇ ਗੁਲਸ਼ਰੇ ਉਡਾਉਣ ਦੀ ਰਾਜਨੀਤੀ ਨਹੀਂ ਹੈ। ਸਿੱਖ ਰਾਜਨੀਤੀ ਜ਼ਿੰਮੇਵਾਰੀ ਦੀ ਰਾਜਨੀਤੀ ਆ, ਸਿੱਖ ਰਾਜਨੀਤੀ ਸਿਧਾਂਤ ਦੀ ਰਾਜਨੀਤੀ ਆ, ਉਹ ਨੈਤਿਕਤਾ ਦੀ ਰਾਜਨੀਤੀ ਆ। ਸਿੱਖ ਨੇ, ਆਪਾਂ ਵਾਰ-ਵਾਰ ਕਈ ਵਾਰ ਕਿਹਾ, ਸਿੱਖ ਨੇ ਵਾਹਿਗੁਰੂ ਵੱਲੋਂ ਚੁਣੀ ਹੋਈ ਕੌਮ ਹੈਗੀ ਆ। ਜਿਹੜੀਆਂ ਕੌਮਾਂ ਵਾਹਿਗੁਰੂ ਵੱਲੋਂ ਵਿਸ਼ੇਸ਼ ਤੌਰ ਤੇ ਚੁਣੀਆਂ ਹੁੰਦੀਆਂ, ਵਾਹਿਗੁਰੂ ਜੀ ਵੱਲੋਂ ਉਹਨਾਂ ਦੀ ਜਿਹੜੀ ਵਿਸ਼ੇਸ਼ ਡਿਊਟੀ ਲਾਈ ਹੁੰਦੀ ਆ, ਉਹ ਵਾਹਿਗੁਰੂ ਜੀ ਦਾ ਰੂਹਾਨੀ ਸੰਦੇਸ਼ ਸੰਸਾਰ ਵਿੱਚ ਲਾਗੂ ਕਰਨ ਦੇ ਇੱਕ ਤਰ੍ਹਾਂ ਨਾਲ ਦੂਤ ਹੁੰਦੇ ਆ। ਸੋ ਜਿਹੜੇ ਗੁਰੂ ਸਾਹਿਬ ਸੀ, ਉਹ ਬਹੁਤ ਵੱਡੇ ਉੱਪਰਲੇ ਪੱਧਰ ਦੇ ਦੂਤ ਸੀ। ਅਸੀਂ ਉਹਨਾਂ ਦੇ ਸੇਵਕਾਂ ਦੇ ਤੌਰ ਤੇ ਦੂਤ ਹਾਂ। ਸੋ ਵਾਹਿਗੁਰੂ ਜੀ ਆ ਜਿਹੜੇ, ਵਾਹਿਗੁਰੂ ਜੀ ਕੁਛ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਚੁਣਦੇ ਆ, ਜਿਸ ਤਰ੍ਹਾਂ ਗੁਰੂ ਸਾਹਿਬ ਨੂੰ ਚੁਣਿਆ ਗਿਆ। ਸੋ ਜਿਹੜੇ ਗੁਰੂ ਸਾਹਿਬ ਸੀ, ਉਹ ਅਕਾਲ ਪੁਰਖ ਦੇ ਦੂਤ ਸੀ ਇਸ ਧਰਤੀ ਤੇ ਕੁਛ ਕੌਮਾਂ ਨੂੰ ਚੁਣਦੇ ਆ। ਉਹਨਾਂ ਕੌਮਾਂ ਦੀ ਫਿਰ ਉਹਨਾਂ ਦਾ ਡਿਸਿਪਲਿਨ, ਉਹਨਾਂ ਦੀ ਰਹਿਤ ਮਰਿਆਦਾ, ਉਹਨਾਂ ਦਾ ਬੁਲੰਦ ਕਿਰਦਾਰ, ਉਹਨਾਂ ਦਾ ਕਰੈਕਟਰ, ਉਹਨਾਂ ਦੀ ਬੋਲਣੀ, ਉਹਨਾਂ ਦੀ ਸੋਚਣੀ, ਉਹਨਾਂ ਦਾ ਥਿੰਕਿੰਗ ਪੈਟਰਨ, ਉਹ ਸਾਰਾ ਬਾਕੀ ਦੁਨੀਆ ਨਾਲੋਂ ਵੱਖਰਾ, ਨਿਆਰਾ, ਸਪਿਰਿਚੁਅਲ ਤੇ ਧਾਰਮਿਕ ਹੁੰਦਾ ਹੈ। ਸੋ ਅਕਾਲੀ ਦਲ ਨਹੀਂ ਚਾਹੁੰਦਾ ਵੀ ਉਹ ਇਸ ਧਾਰਮਿਕ ਤੇ ਸਪਿਰਿਚੁਅਲ ਕਰੈਕਟਰ ਵਿੱਚ ਰਹਿ ਕੇ ਰਾਜਨੀਤੀ ਕਰੇ, ਕਿਉਂਕਿ ਸਪਿਰਿਚੁਅਲ ਕਰੈਕਟਰ ਵਿੱਚ ਰਹਿ ਕੇ ਤੁਹਾਨੂੰ ਸਾਰਾ ਕੁਝ ਧਰਮ ਆਧਾਰਿਤ ਮਾਨਤਾਵਾਂ ਤੇ ਕਰਨਾ ਚਾਹੁੰਦਾ। ਉਹ ਜਿਹੜੀ ਇੱਕ ਇਨਡਿਸਿਪਲਿਨ ਆਇਆ, ਜਿਹੜੀ ਅਨੈਤਿਕਤਾ ਆਈ ਹੈਗੀ ਆ, ਜਿਹੜਾ ਇੱਕ ਕੰਪਨੀਆਂ ਬਣ ਗਈਆਂ, ਪਾਰਟੀ ਇੱਕ ਕੰਪਨੀ ਬਣ ਗਈ ਹੈਗੀ, ਉਹਦੇ ਚੋਂ ਵੀ ਪੈਸਾ ਲੁੱਟ ਲਓ, ਬਿਜ਼ਨਸ ਖੜੇ ਕਰ ਲਓ, ਡਰਾ ਲਓ, ਧਮਕਾ ਲਓ, ਪੁਲਿਸ ਦੀ ਵਰਤੋਂ ਕਰੋ, ਸਾਰੀਆਂ ਧਾਰਮਿਕ ਕਦਰਾਂ ਕੀਮਤਾਂ ਤੋਂ ਖਹਿੜਾ ਛਡਾ ਜੋ। ਇਹ ਸਾਰਾ ਕੁਝ ਅਕਾਲੀ ਦਲ ਕਰਨਾ ਚਾਹੁੰਦਾ। ਇਸ ਲਈ ਉਹ ਧਰਮ ਦੇ, ਹਾਲਾਂਕਿ ਹੋ ਸਕਦਾ ਉਹਨਾਂ ਨੂੰ ਅਹਿਸਾਸ ਹੋਵੇ ਵੀ ਜਿਹੜੀ ਰਾਜਨੀਤੀ ਤੇ ਅਸੀਂ ਪਏ ਹੈਗੇ ਆ ਵੀ ਇਹ ਗਲਤ ਹੈਗੀ ਆ, ਪਰ ਕਿਉਂਕਿ ਹੁਣ ਸਵਾਦ ਹੀ ਇੰਨਾ ਪੈ ਗਿਆ। ਸੋ ਕ੍ਰਿਮੀਨਲਾਈਜੇਸ਼ਨ ਆਫ ਪੋਲਿਟਿਕਸ ਜਿਹੜੀ ਹੋ ਗਈ ਆ ਅਕਾਲੀ ਦਲ ਵਿੱਚ,
ਉਹਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਿੱਖ ਧਰਮ ਦੀਆਂ ਮਾਨਤਾਵਾਂ, ਰਵਾਇਤਾਂ ਤੇ ਈਡੀਅਮ ਤੋਂ ਜਿਹੜਾ ਹੈਗਾ ਦੂਰ ਕਰ ਦਿੱਤਾ। ਉਸ ਦਾ ਖਮਿਆਜ਼ਾ ਅਕਾਲੀ ਦਲ ਭੁਗ ਰਿਹਾ। ਹੁਣ ਸਿੱਖ ਸੰਗਤ ਆ ਜਿਹੜੀ ਟੁੱਟ ਰਹੀ ਹੈਗੀ ਆ, ਕੁਛ ਜਿਹੜੀ ਉਹਨਾਂ ਦੀ ਆਪਣੀ ਕੋਟਰੀ ਹੈਗੀ ਆ, ਇੱਕ ਕਿਚਨ ਕੈਬਨਿਟ ਆ, ਸਿਰਫ ਉਹ ਹੀ ਆਪਰੇਟ ਕਰ ਰਹੀ ਹੈ, ਜਾਂ ਉਹਨਾਂ ਦਾ IT ਸੈੱਲ ਆਪਰੇਟ ਕਰ ਰਿਹਾ ਹੈਗਾ। ਸੋ ਇਹ ਬੜਾ ਦੁਖਾਂਤ ਆ ਸਿੱਖ ਪੋਲਿਟਿਕਸ ਦਾ, ਵੀ ਉਹ ਧਰਮ ਤੋਂ ਰਹਿਤ ਰਾਜਨੀਤੀ ਕਰਕੇ, ਧਰਮ ਤੋਂ ਰਹਿਤ ਰਾਜਨੀਤੀ ਨਾਲ ਸਾਮਰਾਜ ਵੀ ਖਤਮ ਹੋ ਜਾਂਦੇ ਆ, ਕਿਉਂਕਿ ਧਰਮ ਹੀ ਹੈ ਜਿਹੜਾ ਤੁਹਾਡੇ ਸਾਮਰਾਜ ਨੂੰ, ਤੁਹਾਡੀ ਰਾਜਨੀਤੀ ਨੂੰ ਬਚਾ ਕੇ ਰੱਖਦਾ। ਵਰਨਾ ਇਹ ਕੌਣ ਕਹਿ ਸਕਦਾ ਵੀ ਜੇ ਧਰਮ ਦੀ ਫੋਰਸ ਨਾ ਹੋਵੇ ਤਾਂ ਕੌਣ ਨੇ ਜਿਹੜੇ ਸਾਲਾਂ ਬੱਧੀ ਜੇਲ੍ਹਾਂ ਵਿੱਚ ਰਹਿਣ ਲਈ ਧਰਮ ਯੁੱਧ ਮੋਰਚੇ ਵਿੱਚ 1.5 ਲੱਖ ਬੰਦਾ ਜਿਹੜਾ ਤੁਰਿਆ ਹੁੰਦਾ। ਸੋ ਜੇ ਧਰਮ ਨਾ ਹੋਵੇ ਤਾਂ ਕੌਣ ਆ ਵੀ ਜਿਹੜੇ 20-20 ਸਾਲ ਦੇ ਨੌਜਵਾਨਾਂ ਸਿਰਾਂ ਤੇ ਕੱਫਣ ਬੰਨ੍ਹ ਕੇ, ਜਦੋਂ ਪਤਾ ਵੀ ਇਸ ਰਸਤੇ ਤੇ ਗਿਆ ਮੌਤ ਜਾਂ ਬਰਬਾਦੀ ਤੋਂ ਵੱਧ ਕੁਝ ਨਹੀਂ ਮਿਲਣਾ। ਸੋ ਇਹ ਧਰਮ ਦੀ ਜਿਹੜੀ ਪ੍ਰੇਰਨਾ ਹੈ, ਉਹਦੇ ਅਧੀਨ ਹੀ ਜਿਹੜੇ ਹੈਗੇ ਲੋਕ ਆਪਣੀ ਮੌਤ ਆਪ ਜਿਹੜੀ ਲੈਣ ਲਈ, ਆਪਣੀ ਸ਼ਹਾਦਤ ਆਪ ਪਾਉਣ ਲਈ ਮੈਦਾਨੇ ਜੰਗ ਵਿੱਚ ਆ ਜਿਹੜੇ ਆਉਂਦੇ ਹੈਗੇ ਆ। ਇਹ ਧਰਮ ਤੋਂ ਬਿਨਾਂ ਨਹੀਂ ਹੁੰਦਾ ਹੈਗਾ ਨਾ। ਸੋ ਹੁਣ ਜਦੋਂ ਪਤਾ ਵੀ ਇਸ ਰਸਤੇ ਤੋਂ ਤੁਰਿਆ ਮੌਤ ਤੋਂ ਵੱਧ ਮੌਤ ਮਿਲ ਸਕਦੀ ਆ, ਤਸ਼ੱਦਦ ਮਿਲ ਸਕਦਾ, ਪਰਿਵਾਰ ਦੀ ਬਰਬਾਦੀ ਮਿਲ ਸਕਦੀ ਆ, ਫਿਰ ਵੀ ਲੋਕ ਜੇ ਆਉਂਦੇ ਆ ਤਾਂ ਉਹ ਧਰਮ ਕਰਕੇ ਆਉਂਦੇ ਹੈਗੇ। ਸੋ ਧਰਮ ਦੀਆਂ ਬਹੁਤ ਵੱਡੀਆਂ ਮਾਨਤਾਵਾਂ ਨੇ, ਧਰਮ ਦੀਆਂ ਬਹੁਤ ਵੱਡੀਆਂ ਜਿਹੜੀਆਂ ਸਪਿਰਿਚੁਅਲ ਵੈਲਿਊਜ਼ ਨੇ, ਜਿਨ੍ਹਾਂ ਤੋਂ ਜਿਹੜੇ ਇਹ ਰਾਜਨੀਤੀਵਾਨ ਆ ਉਹ ਖਹਿੜਾ ਛਡਾਉਣਾ ਚਾਹੁੰਦੇ ਆ। ਸੋ ਤਾਂ ਹੀ ਹੈ ਨਾ, ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਸੋ ਇਹ ਜਿਹੜੀ ਗੱਲ ਆ, ਧਰਮ ਤੋਂ ਬਗੈਰ ਤਾਂ ਜਿਹੜਾ ਕੁਛ ਨਹੀਂ ਆ। ਅੱਛਾ, ਵਾਪਸ ਮੁੜ ਥੋੜੀ ਜਿਹੀ ਗੱਲ ਦੇ ਵਿੱਚ ਵਾਪਸ ਜਾਂਦੇ ਅਵਤਾਰ ਸਿੰਘ ਜੀ। ਜਥੇਦਾਰ ਰਘਬੀਰ ਸਿੰਘ ਜੀ ਬੜੇ ਲਾਚਾਰ ਜਿਹੜੇ ਨਜ਼ਰ ਆਏ ਜਦੋਂ ਤੁਸੀਂ ਉਹ ਬਿਆਨ ਦੀ ਵੀ ਉਹਨਾਂ ਦੀ ਉਹ ਗੱਲ ਕਰ ਰਹੇ ਆ ਵੀ 4 ਦੀਵਾਰੀ ਵਾਲਾ ਵਿਸ਼ਵ ਵਿਆਪੀ ਜਿਹੜਾ ਸੀਗਾ 1925 ਦਾ ਜਿਹੜਾ ਗੁਰਦੁਆਰਾ ਐਕਟ ਉਹ ਕਲੀਅਰ ਵੀ ਕਰਦਾ ਵੀ ਇਸ ਦੇ ਅੰਡਰ ਨਹੀਂ ਆ। ਫਿਰ ਇਹ ਸਟੈਂਡ ਲੈਣ ਦੇ ਵਿੱਚ ਨਾਕਾਮਯਾਬ ਕਿਉਂ ਆ? ਸਿੱਖ ਸੰਗਤ ਦੇਖ ਰਹੀ ਸੀ, ਕੌਮ ਦੇਖ ਰਹੀ ਸੀ ਇਹਨਾਂ ਵੱਲ, ਉਹ ਕੁਝ ਉਮੀਦ ਲਾਈ ਬੈਠੇ ਸੀ, ਫਿਰ ਵੀ ਇਹ ਲਾਚਾਰੀ ਕਿਉਂ? ਹਾਂਜੀ, ਇਹ ਕਈ ਵਾਰੀ ਹੁੰਦਾ, ਹਰੇਕ ਇਨਸਾਨ ਦੀ ਸ਼ਖਸੀਅਤ ਦਾ ਨਾ ਜਿਹੜਾ ਉਹ ਫਰਕ ਹੁੰਦਾ ਹੈਗਾ। ਸੋ ਕੁਝ ਲੋਕ ਆ ਜਿਹੜੇ ਦਲੇਰ ਹੁੰਦੇ ਹੈਗੇ ਨੇ, ਸੋ ਕੁਝ ਹੁਣ ਆਪਾਂ ਇਹਨੂੰ ਇਦਾਂ ਵੀ ਡਿਫਾਈਨ ਕਰ ਸਕਦੇ ਹਾਂ ਵੀ ਜਿਹੜਾ ਇੱਕ ਧਾਰਮਿਕ ਰਹਿਬਰ ਹੁੰਦਾ ਹੈ ਹਨਾ, ਸੋ ਉਸ ਧਾਰਮਿਕ ਰਹਿਬਰ ਦੇ ਜਿਹੜੇ ਰਿਐਕਸ਼ਨ ਆ ਸਾਡੇ ਵਰਗੇ ਦੁਨੀਆਦਾਰ ਲੋਕਾਂ ਨਾਲੋਂ ਵੱਖਰੇ ਹੁੰਦੇ ਆ। ਆਪਾਂ ਇਹਨੂੰ ਇਸ ਤਰ੍ਹਾਂ ਵੀ ਡਿਫਾਈਨ ਕਰ ਸਕਦੇ ਆ। ਹੋ ਸਕਦਾ ਉਹ ਧਾਰਮਿਕ ਤੌਰ ਤੇ ਇੰਨੇ ਪਰਪੱਕ ਤੇ ਇੰਨੇ ਵੱਡੇ ਉੱਚੇ ਮੰਡਲ ਵਿੱਚ ਰਹਿ ਰਹੇ ਹੋਣ ਵੀ ਅਸੀਂ ਉਸ ਮੰਡਲ ਦਾ ਹਰੇ ਅਹਿਸਾਸ ਨਾ ਕਰ ਸਕੀਏ। ਆਪਾਂ ਇਹਨੂੰ ਇਸ ਤਰ੍ਹਾਂ ਵੀ ਡਿਫਾਈਨ ਕਰ ਸਕਦੇ ਹੈਗੇ ਹਨਾ, ਵੀ ਹਲੇ ਉਹ ਟਾਈਮ ਲੈ ਰਿਹਾ, ਉਹ ਐਕਸਪੋਜ਼ ਕਰ ਰਿਹਾ ਵੀ ਦੇਖੀਏ ਹੋਰ ਕਿੰਨੇ ਕੁ ਐਕਸਪੋਜ਼ ਹੁੰਦੇ ਹੈਗੇ ਇਹ ਬਾਦਲ ਕੇ ਹਨਾ। ਸੋ ਉਹਨਾਂ ਨੂੰ ਟਾਈਮ ਦੇ ਰਹੇ। ਦੂਜੀ ਡਿਫਾਈਨੇਸ਼ਨ ਇਹ ਵੀ ਹੈਗੇ ਵੀ ਹਾਂ ਉਹ ਦਬਾਅ ਵਿੱਚ ਨੇ, ਉਹ ਕਮਜ਼ੋਰ ਹੋ ਸਕਦੇ ਆ, ਜਾਂ ਉਹਨਾਂ ਦੇ ਸੁਭਾਅ ਦੀਆਂ ਜਿਹੜੀਆਂ ਹੈਗੇ ਨੇ, ਕਿਉਂਕਿ ਸਾਡੇ ਰਿਪਰੈਜ਼ੈਂਟੇਟਿਵ ਜਦੋਂ ਉਹਨਾਂ ਨੂੰ ਮਿਲੇ ਸੀ ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਉਹ ਇਸ ਲਾਈਨ ਦੇ ਬੰਦੇ ਹੈ ਨਹੀਂ ਜਿਹੜੀ ਲਾਈਨ 'ਚ ਉਹਨਾਂ ਨੂੰ ਪੈਣਾ ਪੈ ਗਿਆ ਹੋਇਆ, ਵੀ ਉਹ ਤਾਂ ਪੂਜਾ ਪਾਠ ਕਰਨ ਵਾਲੇ ਹਨਾ, ਗੁਰਬਾਣੀ ਦੀ ਕਥਾ ਜਾਂ ਗੁਰਬਾਣੀ ਦਾ ਧਰਮ ਪ੍ਰਚਾਰ ਕਰਨ ਵਾਲੇ। ਸੋ ਇੱਥੇ ਹੈਗਾ ਵੀ ਇੱਕ ਤਰ੍ਹਾਂ ਨਾਲ ਉਹਨਾਂ ਨੇ ਇਸ਼ਾਰਾ ਕਰਿਆ ਵੀ ਮੇਰਾ ਕ੍ਰਿਮੀਨਲਾਂ ਨਾਲ ਸਾਡਾ ਵਾਹ ਪੈ ਰਿਹਾ ਹੈ। ਸੋ ਕ੍ਰਿਮੀਨਲ ਮੈਂਟੈਲਿਟੀ ਦੇ, ਜਿਸ ਤਰ੍ਹਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਇੱਕ ਜਗ੍ਹਾ ਬੋਲਦੇ ਆ ਵੀ ਸਾਨੂੰ ਤਾਂ ਵੀ ਜਿਹੜਾ ਹੈਗਾ ਵੀ ਜਵਾਬ ਉਸ ਬੰਦੇ ਨੂੰ ਦਿੱਤਾ ਜਾਵੇ ਜਿਹਦਾ ਪਤਾ ਵੀ ਕੋਈ ਪੱਧਰ ਹੈ। ਹੁਣ ਜਦੋਂ ਕਹਿੰਦਾ ਇਹ ਲੱਗ ਰਿਹਾ ਵੀ ਉਹ 100% ਥੱਲੇ ਪੱਧਰ ਤੋਂ ਡਿੱਗ ਰਹੇ ਆ ਹਨਾ, ਵੀ ਆਪਣੇ ਕਰੈਕਟਰ ਤੋਂ ਉਹ ਬੰਦੇ ਇੰਨੇ ਡਿੱਗ ਸਕਦੇ ਆ। ਪਰਮਜੀਤ ਸਿੰਘ ਸਰਨੇ ਵਰਗੇ 80 ਸਾਲਾਂ ਦੇ ਬਜ਼ੁਰਗ ਜੇ ਅਸ਼ਲੀਲ ਗੱਲਾਂ ਕਰ ਸਕਦੇ ਆ ਜਥੇਦਾਰਾਂ ਸਾਹਿਬ ਦੇ ਖਿਲਾਫ, ਤਾਂ ਆਪਾਂ ਸਮਝ ਸਕਦੇ ਆ ਵੀ ਉਹ ਕਿੰਨਾ ਕੁ ਡਿੱਗ ਸਕਦੇ ਹੈਗੇ ਆ ਜੀ। ਸੋ ਇਹ ਹੈਗਾ ਵੀ ਹੋ ਸਕਦਾ ਗਿਆਨੀ ਰਘਬੀਰ ਸਿੰਘ ਜੀ ਉਸ ਚਿੱਕੜ ਵਿੱਚ ਨਾ, ਇੱਕ ਧਾਰਮਿਕ ਵਿਅਕਤੀ ਕਿਸੇ ਗੰਦੇ ਚਿੱਕੜ ਵਿੱਚ ਨਹੀਂ ਉਛਲਣਾ ਚਾਹੁੰਦਾ, ਜਾਂ ਦੂਜਾ ਇਹ ਵੀ ਹੈ ਵੀ ਉਹ ਕਮਜ਼ੋਰੀ ਵੀ ਹੋ ਸਕਦੀ ਹੈ ਕਿ ਵੀ ਉਹ ਫੈਸਲਾ ਨਹੀਂ ਲੈਣਾ ਚਾਹੁੰਦੇ, ਇਸ ਕਰਕੇ ਉਸ ਫੈਸਲੇ ਦੇ ਕਰਕੇ ਹੀ ਆਪਾਂ ਨੂੰ ਲੱਗ ਰਿਹਾ ਹੈਗਾ ਵੀ ਜਿਹੜਾ ਇਹ ਹੋ ਸਕਦਾ ਅਕਾਲੀ ਦਲ ਨੇ ਵੀ ਰੀਡ ਕਰ ਲਿਆ ਵੀ ਗਿਆਨੀ ਰਘਬੀਰ ਸਿੰਘ ਕੋਈ ਸਖਤ ਫੈਸਲਾ ਨਹੀਂ ਲੈਣਗੇ, ਇਸੇ ਕਰਕੇ ਉਹ ਲਗਾਤਾਰ ਗਿਆਨੀ ਰਘਬੀਰ ਸਿੰਘ ਤੇ ਜਾਂ ਤਖਤ ਸਾਹਿਬਾਨ ਦੀ ਸੰਸਥਾ ਦੇ ਉੱਤੇ ਹਮਲਾਵਰ ਹੁੰਦੇ ਜਾ ਰਹੇ ਆ। ਸੋ ਇਹ ਕਈ ਕਿਸਮ ਨਾਲ ਡਿਫਾਈਨ ਹੁੰਦਾ, ਹਾਲੇ ਐਗਜ਼ੈਕਟ ਪੋਜੀਸ਼ਨ ਕੀ ਆ ਉਹ ਆਪਾਂ ਨੂੰ ਅਗਲੇ ਹਫ਼ਤਿਆਂ ਤੱਕ ਕਲੀਅਰ ਹੋਵੇਗੀ। ਗੱਲ ਕਰਦੇ ਹਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ। ਉਹਨਾਂ ਵੱਲੋਂ ਅਕਾਲੀ ਦਲ ਨੂੰ ਅੰਦਰੋਂ ਗਲਿਆ ਹੋਇਆ ਆਖਿਆ ਗਿਆ ਆ, ਇਸ ਦੀ ਕੀ ਵਿਆਖਿਆ ਹੈ, ਇਹਨੂੰ ਕਿੱਦਾਂ ਦੇਖਦੇ ਆ? ਹਾਂਜੀ, ਸੋ ਪਿਛਲੇ ਦਿਨੀ ਉਹ ਚਮਕੌਰ ਸਾਹਿਬ ਦੇ ਲਾਗੇ ਇੱਕ ਪਿੰਡ ਵਿੱਚ ਜਿਹੜਾ ਸਮਾਗਮ ਨੂੰ ਸੰਬੋਧਨ ਕਰ ਰਹੇ ਸੀ, ਉਹਨਾਂ ਨੇ ਇਹੀ ਆਖਿਆ ਹੈਗਾ ਵੀ ਜਿਹੜੀਆਂ ਕਦਰਾਂ ਕੀਮਤਾਂ ਦੇ ਤਹਿਤ ਅਕਾਲੀ ਦਲ ਦੀ ਸਥਾਪਨਾ ਹੋਈ ਸੀ, ਅਕਾਲੀ ਦਲ ਦਾ ਵਰਤਮਾਨ ਜਿਹੜਾ ਰਾਜਨੀਤਿਕ ਵਿੰਗ ਹੈਗਾ ਉਹ ਉਹਨਾਂ ਕਦਰਾਂ ਕੀਮਤਾਂ ਤੋਂ ਰਹਿਤ ਹੋ ਗਿਆ। ਉਹਦੇ ਵਿੱਚ ਬਹੁਤ ਡਿਕੇ ਆ ਗਿਆ, ਇੰਟਰਨਲ ਡਿਕੇ ਆ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਵਿਪਰਨ ਕੀ ਰੀਤ। ਸੋ ਵਿਪਰਨ ਕੀ ਰੀਤ ਦਾ ਜਿਹੜਾ ਸ਼ਿਕਾਰ ਹੈਗਾ। ਸੋ ਜਦੋਂ ਇਹ ਜੇ ਉਹਨਾਂ ਨੇ ਕਿਹਾ ਵੀ ਜਦੋਂ
ਇੱਕ ਟੋਕਰੀ ਵਿੱਚੋਂ ਇੱਕ ਸੇਬ ਗਲਿਆ ਹੋਵੇ ਤਾਂ ਆਪਾਂ ਉਹ ਸੇਬ ਨੂੰ ਬਾਹਰ ਕਰਕੇ ਸੁੱਟ ਦੇਣਾ ਚਾਹੀਦਾ। ਸਾਨੂੰ ਇਹੋ ਜਿਹੇ ਸੇਬ ਦੀ ਕੋਈ ਲੋੜ ਨਹੀਂ ਹੈ ਜਿਹੜਾ ਬਾਕੀ ਕੌਮ ਨੂੰ ਵੀ ਜਿਹੜਾ ਗਾਲ ਸਕਦਾ ਹੈਗਾ ਨਾ। ਇਸੇ ਤਰ੍ਹਾਂ ਕਹਿੰਦਾ ਵੀ ਕਈ ਵਾਰੀ ਇੱਕ ਸੇਬ ਦਾ ਕੁਛ ਪਾਸਾ ਗਲਿਆ ਹੁੰਦਾ, ਆਪਾਂ ਉਹ ਪਾਸਾ ਕੱਟ ਕੇ ਸਿੱਟ ਦਿੰਦੇ ਆ, ਉਹਨੂੰ ਯੂਜ਼ ਨਹੀਂ ਕਰਦੇ ਹਨਾ। ਸੋ ਉਹਨਾਂ ਨੇ ਡਿਕੇ ਨਾਲ ਜਿਹੜਾ ਇੰਟਰਨਲ ਡਿਕੇ ਆ, ਜਿਹੜਾ ਗੁਰੂ ਦੀ ਲਿਵ ਤੋਂ ਟੁੱਟ ਜਾਣ ਵਾਲੀਆਂ ਕੌਮਾਂ ਦੇ ਨਾਲ ਇਹ ਇੰਟਰਨਲ ਡਿਕੇ, ਜਿਹਨੂੰ ਗੁਰੂ ਸਾਹਿਬ ਵਿਪਰਨ ਕੀ ਰੀਤ ਕਹਿੰਦੇ ਆ, ਉਹ ਆ ਜਾਂਦਾ ਹੈਗਾ। ਸੋ ਗਿਆਨੀ ਹਰਪ੍ਰੀਤ ਸਿੰਘ ਨੇ ਬਿਲਕੁਲ ਸਹੀ ਦਿਸ਼ਾ ਵਿੱਚ ਆ ਜਿਹੜਾ ਫੜਿਆ ਹੈਗਾ। ਬੇਸ਼ੱਕ ਟਾਈਮ ਲੱਗ ਗਿਆ, ਉਹਨਾਂ ਨੂੰ ਜਥੇਦਾਰ ਹੁੰਦਿਆਂ ਹੀ ਇਸ ਤਰ੍ਹਾਂ ਦੀ ਸਰਗਰਮੀ ਸ਼ੁਰੂ ਕਰ ਦੇਣੀ ਚਾਹੀਦੀ ਸੀ, ਪਰ ਹੁਣ ਵੀ ਦੇਰ ਆਏ ਦਰੁਸਤ ਆਏ। ਜਿਸ ਕਿਸਮ ਨਾਲ ਉਹ ਪੰਥਕ ਜਜ਼ਬੇ ਅਧੀਨ ਅਕਾਲੀ ਪੋਲਿਟਿਕਸ ਨੂੰ ਜਾਂ ਸਿੱਖ ਰਾਜਨੀਤੀ ਨੂੰ ਪੰਥਕ ਜਜ਼ਬੇ ਅਧੀਨ ਸਿੱਖ ਈਡੀਐਮ ਚ ਔਰ ਪੰਥਕ ਕਦਰਾਂ ਕੀਮਤਾਂ ਦੇ ਤਹਿਤ ਜਿਹੜਾ ਉਜਾਗਰ ਕਰਨਾ ਚਾਹੁੰਦੇ ਆ, ਉਹ ਇੱਕ ਚੰਗਾ ਕਦਮ ਆ। ਉਹਨਾਂ ਵੱਲੋਂ ਸਰਗਰਮ ਹੋਣਾ ਵਧੀਆ ਗੱਲ ਹੈ, ਇਹ ਗੱਲ ਬਿਲਕੁਲ ਠੀਕ ਹੈ ਗਿਆ। ਜੇ ਹੁਣ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਵੀ ਅਕਾਲੀ ਦਲ ਅੰਦਰੋਂ ਗਲਿਆ ਨਹੀਂ ਹੋਇਆ? ਜਿਹੜੇ ਅਕਾਲੀ ਦਲ ਦੇ ਰਾਜ ਵਿੱਚ ਮੇਰੇ ਖਿਆਲ 6 ਜਾਂ 7 ਸਿੱਖ ਨੌਜਵਾਨ ਇਹਦੇ ਪੁਲਿਸ ਦੀ ਗੋਲੀ ਨਾਲ ਮਰੇ ਹੈਗੇ ਆ। ਇਹਨਾਂ ਦੇ ਰਾਜ ਦੌਰਾਨ ਹੀ ਜਿਹੜਾ ਗੁਰੂ ਡਾਮਾ ਸਿਰਸੇ ਵਾਲਾ ਤੇ ਇੱਕ ਉਹ ਜਿਹੜਾ ਇੱਥੇ ਸੀਗਾ ਫਲੌਰ ਦੇ ਲਾਗੇ ਵਾਲਾ ਬਾਬਾ ਜਿਹਨੂੰ ਫ੍ਰਿਜ ਚ ਲਾਇਆ ਹੋਇਆ ਹੈਗਾ ਨਾ, ਉਹਦੇ ਜਿਹੜੇ ਸਮਾਗਮ ਕਰਵਾਏ ਗਏ। ਜਦੋਂ ਸਿੱਖ ਜਥੇਬੰਦੀਆਂ ਨੇ ਵਿਰੋਧ ਕਰਿਆ, ਉੱਥੇ ਭਾਈ ਦਰਸ਼ਨ ਸਿੰਘ ਲੋਹਾਰਾ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਸੋ 2 ਸਿੱਖ ਨੌਜਵਾਨਾਂ 2007 ਵਿੱਚ ਸਿਰਸੇ ਵਾਲੇ ਦਾ ਵਿਰੋਧ ਕਰਦੇ ਹੋਏ ਉਹ ਸ਼ਹੀਦ ਹੋਏ ਆ, ਤੇ 2 ਸਿੱਖ ਨੌਜਵਾਨ ਬਰਗਾੜੀ ਵਿਖੇ ਜਿਹੜੇ ਉਹਨਾਂ ਦੀ ਸ਼ਹਾਦਤ ਹੋਈ ਆ। ਸੋ ਕਿੰਨੇ ਸਿੱਖਾਂ ਨੂੰ ਅਕਾਲੀ ਦਲ ਦੀ ਪੰਥਕ ਸਰਕਾਰ ਹੁੰਦਿਆਂ ਜੇਲ੍ਹਾਂ ਵਿੱਚ ਡੱਕਿਆ ਗਿਆ, ਔਰ ਕਿੰਨਾ ਤਸ਼ੱਦਦ ਆ ਜਿਹੜਾ ਉਹਨਾਂ ਤੇ ਕੀਤਾ ਗਿਆ। ਸੋ ਜੇ ਇਹ ਗਲਿਆ ਹੋਇਆ ਨਾ ਹੁੰਦਾ ਤੇ ਫਿਰ ਸਿੱਖਾਂ ਦੇ ਜਿਹੜੇ ਕਾਤਲ ਪੁਲਿਸ ਅਫਸਰ ਆ ਉਹਨਾਂ ਨੂੰ ਵੱਡੇ ਅਹੁਦੇ ਦੇ ਕੇ ਜਿਹੜਾ ਨਵਾਜਿਆ ਗਿਆ। ਸੋ ਆਪਾਂ ਦੇਖ ਸਕਦੇ ਹਾਂ ਵੀ ਇਹ ਗਲਣ ਦੀਆਂ ਹੀ ਹਾਲਤਾਂ ਨੇ ਹਨਾ। ਸੋ ਜਦੋਂ ਕੋਈ ਪਾਰਟੀ ਜਾਂ ਕੋਈ ਸੰਸਥਾ ਹੈਗੀ ਆ ਆਪਣੇ ਗੁਰੂ ਸਾਹਿਬ ਵੱਲੋਂ ਕਾਇਮ ਕੀਤੀਆਂ ਹੋਈਆਂ ਮਾਨਤਾਵਾਂ ਪ੍ਰਤੀਮਾਨਤਾਵਾਂ ਜਾਂ ਸੰਸਕਾਰਾਂ ਤੋਂ ਦੂਰ ਹੋ ਜਾਂਦੀ ਹੈ ਤਾਂ ਉਹ ਗਲਣਾ ਸ਼ੁਰੂ ਹੋ ਜਾਂਦੀ ਹੈ। ਸੋ ਅਕਾਲੀ ਦਲ ਨੇ ਉਹ ਸਾਰਾ ਕੁਝ ਪਿਛਲੇ 10-15 ਸਾਲਾਂ ਚ ਕਰਕੇ ਦਿਖਾਇਆ ਜਿਹੜਾ ਸਿੱਖ ਰਾਜਨੀਤੀ ਵਿੱਚ ਨਹੀਂ ਸੀ ਹੋਣਾ ਚਾਹੀਦਾ। ਇਟ ਮੀਨਸ ਉਹ ਅੰਦਰੋਂ ਗਲ ਰਿਹਾ ਹੈ। ਸੋ ਉਸ ਗਲੇ ਹੋਈ ਅੰਗ ਨੂੰ ਜਿਹੜਾ ਹੈਗਾ ਵੱਢ ਕੇ ਸਾਨੂੰ ਬਾਕੇ ਨੂੰ ਬਚਾ ਲੈਣਾ ਚਾਹੀਦਾ ਤੇ ਉਹਨੂੰ ਮੁੜ ਸੁਰਜੀਤ ਕਰ ਲੈਣਾ ਚਾਹੀਦਾ। ਸੋ ਇੱਥੇ ਜਿਹੜੀਆਂ ਹੁਣ ਇਹ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ ਲਗਾਤਾਰ, ਹੁਣ ਹਰਪ੍ਰੀਤ ਸਿੰਘ ਜੀ ਤਿੱਖੇ ਕਹਿ ਸਕਦੇ ਹਾਂ ਵੀ ਆਪਣੇ ਸ਼ਬਦਾਂ ਦੇ ਨਾਲ ਚਰਚਾਵਾਂ ਕਰ ਰਹੇ ਆ, ਗੱਲ ਜਿਹੜੀ ਉਹ ਕਰ ਰਹੇ ਆ। ਤੁਹਾਨੂੰ ਕੀ ਲੱਗਦਾ ਆ ਹੁਣ ਹਰਪ੍ਰੀਤ ਸਿੰਘ ਹੁਣਾਂ ਦਾ ਅੱਗੇ ਕੀ ਭਵਿੱਖ ਦਾ ਉਹਨਾਂ ਦਾ ਕੀ ਰਹਿ ਸਕਦਾ, ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਜਾ ਸਕਦੇ? ਨਹੀਂ, ਉਹਨਾਂ ਨੂੰ ਤਾਂ ਹੁਣ ਇਹ ਹੈਗਾ ਵੀ ਪੰਥ ਵਿੱਚ ਜਾਗਰਤੀ, ਧਾਰਮਿਕ ਜਾਗਰਤੀ ਤੇ ਰਾਜਨੀਤਿਕ ਜਾਗਰਤੀ ਦੀ ਇੱਕ ਵਾਗਡੋਰ ਹੈ ਜਿਹੜੀ ਉਹਨਾਂ ਨੂੰ ਸੰਭਾਲਣੀ ਚਾਹੀਦੀ ਹੈਗੀ ਆ। ਸੋ ਜਿਹੜੇ ਧਾਰਮਿਕ ਰਹਿਬਰ ਆ, ਸੋ ਧਾਰਮਿਕ ਰਹਿਬਰਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿਸੇ ਕੌਮ ਦੀ ਹੋਂਦ ਨੂੰ ਬਚਾਉਣ ਲਈ। ਹਾਂਜੀ, ਉਹਦੇ ਚੋਂ ਮੈਂ ਕਿਤਾਬ 'ਚ ਵੀ ਜ਼ਿਕਰ ਕਰਿਆ ਤੇ ਉਹਦੇ ਚੋਂ ਤੁਸੀਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਬਹੁਤ ਵਧੀਆ ਪਿਛਲੇ ਦਿਨੀ ਉਹਨਾਂ ਦਾ ਮੈਂ ਭਾਸ਼ਣ ਸੁਣਿਆ ਸੀ ਵੀ ਜਿਹੜੀ ਮਹੰਤ ਪ੍ਰਥਾ ਸੀ ਗੁਰੂ ਸਾਹਿਬ ਵੱਲੋਂ ਸ਼ੁਰੂ ਕਰੀ ਗਈ ਸੀ। ਸੋ ਜਿਹੜੀ ਪਹਿਲੀ ਪੀੜ੍ਹੀ ਦੇ ਮਹੰਤ ਸੀਗੇ ਉਹ ਗੁਰੂ ਸਾਹਿਬਾਂ ਵੱਲੋਂ ਵਰਸਾਏ ਹੋਏ ਸੀ। ਸਿੱਖ ਪੰਥ ਦੇ ਜਿਹੜੇ ਹੈਗੇ ਆ ਉਹ ਕਾਰਜ ਆ ਸਿੱਖੀ ਦਾ ਪ੍ਰਚਾਰ ਕਰਦੇ ਸੀ। ਉਹ ਤੋਂ ਬਾਅਦ ਜਿਹੜੀ ਅਗਲੀ ਪੀੜ੍ਹੀ ਉਹਨਾਂ ਦੇ ਬੱਚਿਆਂ ਦੀ ਆਈ, ਉਹ ਧਰਮ ਤੋਂ ਜਿਹੜੀ ਹੈਗੀ ਆ ਦੂਰ ਹੋਣ ਲੱਗ ਗਈ। ਉਹਨਾਂ ਨੂੰ ਲੱਗਿਆ ਵੀ ਸਾਡੇ ਬਾਬਿਆਂ ਦਾਦਿਆਂ ਨੇ ਸਾਡੇ ਲਈ ਜਿਹੜੀਆਂ ਗੱਦੀਆਂ ਸੁਰੱਖਿਅਤ ਕਰ ਲਈਆਂ ਹੋਈਆਂ, ਹੁਣ ਆਪਾਂ ਨੂੰ ਗੁਰੂ ਦੇ ਜਿਹੜਾ ਸੰਦੇਸ਼ ਦਾ ਬਹੁਤਾ ਪ੍ਰਵਾਹ ਨਹੀਂ ਕਰਨੀ ਚਾਹੀਦੀ। ਆਪਣੀ ਰਾਜਨੀਤੀ ਜਾਂ ਆਪਣੇ ਨਿੱਜ ਦੀ ਵਿਲਾਸਤਾ ਹੈਗੀ ਆ ਜਿਹੜੀ ਉਹਨੂੰ ਚਲਾਉਣਾ ਚਾਹੀਦਾ ਹੈਗਾ। ਸੋ ਤਾਂ ਹੀ ਗੁਰੂ ਸਾਹਿਬ ਦਾ ਆਇਆ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਇਸ ਮਸੰਦ ਪ੍ਰਥਾ ਨੂੰ ਖਤਮ ਕਰਿਆ, ਔਰ ਇੱਥੋਂ ਤੱਕ ਵੀ ਆਉਂਦਾ ਵੀ ਵੱਡੀਆਂ ਸਜ਼ਾਵਾਂ ਵੀ ਜਿਹੜੀਆਂ ਹੈਗੀਆਂ ਉਹਨਾਂ ਮਸੰਦਾਂ ਨੂੰ ਦਿੱਤੀਆਂ ਗਈਆਂ। ਸੋ ਉਹ ਤੋਂ ਗੁਰੂ ਸਾਹਿਬ ਤੋਂ ਬਾਅਦ ਜਿਹੜੀ ਤੀਜੀਆਂ ਜਾਂ ਚੌਥੀਆਂ ਪੀੜ੍ਹੀਆਂ ਆਈਆਂ, ਸੋ ਜਦੋਂ ਆਪਾਂ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਆਉਂਦੇ ਆ, ਉਦੋਂ ਵੀ ਜਿਹੜੇ ਹੈਗੇ ਮਸੰਦ ਸੀਗੇ ਉਹ ਵੱਡੀ ਪੱਧਰ ਤੇ ਜਿਹੜੇ ਹੈਗੇ ਆ ਗੁਰਧਾਮਾਂ ਤੇ, ਔਰ ਕਿਉਂਕਿ ਜਿਹੜੇ ਲੜਨ ਵਾਲੇ ਸਿੱਖ ਯੋਧੇ ਸੀ ਉਹ ਤੋਂ ਪਹਿਲਾਂ ਉਹ ਮਿਸਰਾਂ ਦੇ ਰੂਪ 'ਚ ਆ, ਉਹ ਤੋਂ ਪਹਿਲਾਂ ਜੰਗਲਾਂ ਬੇਲੀਆਂ ਵਿੱਚ ਰਹਿੰਦੇ ਸੀ। ਸੋ ਇਹ ਪਿਤਾ ਪੁਰਖੀ ਚੱਲੀ ਆ ਰਹੀ ਮਸੰਦ ਪ੍ਰਥਾ ਨੇ ਜਿਹੜਾ ਹੈਗਾ ਉਹ ਤੋਂ ਬਾਅਦ ਜਿਹੜਾ ਉਹ ਗਲਣਾ ਸ਼ੁਰੂ ਹੋ ਗਏ ਸੀ, ਉਹ ਡਿਕੇ ਆ ਜਿਹੜਾ ਹੋ ਗਿਆ ਸੀਗਾ। ਸੋ ਸਾਡੇ ਕੋਲ ਜਿਹੜੀਆਂ ਆਏ ਨੇ ਵੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਲਗਭਗ 70,000 ਰੁਪਈਆ ਉਹਨਾਂ ਟਾਈਮਾਂ 'ਚ ਇਹ ਹੈਗਾ, ਇਹ ਉਦਾਸੀਆਂ ਨੂੰ, ਨਿਰਮਲਿਆਂ ਨੂੰ ਤੇ ਇਹ ਧਾਰਮਿਕ ਜਿਹੜੇ ਮਹਾਪੁਰਸ਼ ਆ ਉਹਨਾਂ ਨੂੰ ਦਿੱਤਾ ਜਾਂਦਾ ਸੀ ਸਿੱਖੀ ਦੇ ਪ੍ਰਚਾਰ ਲਈ। ਪਰ ਉਹਨਾਂ ਨੇ ਇਆਸ਼ੀਆਂ ਕੀਤੀਆਂ ਉਸ ਪੈਸੇ ਤੇ, ਉਹਨਾਂ ਦਾ ਧਰਮ ਲਈ ਕੋਈ ਵੀ ਜ਼ਿੰਮੇਵਾਰੀ ਨਹੀਂ ਰਹਿ ਗਈ। ਸੋ ਜਿਸ ਵੇਲੇ ਸਾਡੇ ਮਹੰਤ ਜਿਹੜੇ ਸਿੱਖੀ ਦੇ ਰਾਜੇ ਤੋਂ ਪੈਸੇ ਲੈ ਕੇ ਗੁਲਸ਼ਰੇ ਉਡਾ ਰਹੇ ਸੀ, ਬਿਲਕੁਲ ਉਸੇ ਟਾਈਮ 1848 ਤੋਂ 1856 ਤੱਕ ਜਿਹੜੇ ਯੂਰਪ ਵਿੱਚ ਧਾਰਮਿਕ ਪੁਰਸ਼ ਸੀ
ਉਹਨਾਂ ਧਾਰਮਿਕ ਪੁਰਸ਼ਾਂ ਨੇ ਆਪਣੇ ਆਪਣੇ ਧਰਮਾਂ ਨੂੰ ਆਪਣੀ ਲਿਪੀ ਨਾਲ ਜੋੜ ਕੇ, ਧਰਮ ਤੇ ਲਿਪੀ ਨੂੰ ਜੋੜ ਕੇ ਇੱਕ ਧਾਰਮਿਕ ਤੇ ਭਾਸ਼ਾਈ ਸਮੂਹ ਸਿਰਜਿਆ। ਧਾਰਮਿਕ ਭਾਸ਼ਾਈ ਜਿਹੜਾ ਹੈਗਾ ਗਰੁੱਪ ਸਿਰਜਿਆ, ਜਿਹੜਾ ਮੁੜ ਕੇ ਨੇਸ਼ਨ ਦੇ ਤੌਰ ਤੇ, ਕੌਮ ਦੇ ਤੌਰ ਤੇ ਡਿਵੈਲਪ ਹੋਇਆ, ਔਰ ਉਹਨਾਂ ਕੌਮਾਂ ਨੇ ਆਪਣੇ ਮੁਲਕ ਸਿਰਜਣੇ। ਸੋ 1856, 57, 58 ਚ ਯੂਰਪ ਵਿੱਚ ਬਹੁਤ ਸਾਰੇ ਮੁਲਕ ਜਿਹੜੇ ਸਿਰਜੇ ਗਏ, ਉਹ ਉਹਨਾਂ ਦੇ ਧਾਰਮਿਕ ਰਹਿਬਰਾਂ ਦੀ ਮਿਹਨਤ ਔਰ ਉਹਨਾਂ ਦੀ ਆਪਣੀ ਕੌਮ ਅਤੇ ਬੋਲੀ ਪ੍ਰਤੀ ਪ੍ਰਤੀਬੱਧਤਾ ਨਾਲ ਸਿਰਜੇ ਗਏ। ਜਦੋਂ ਕਿ ਸਾਡੇ ਧਾਰਮਿਕ ਰਹਿਬਰ ਜਿਹੜੇ ਮਹਾਰਾਜੇ ਤੋਂ 70,000 ਰੁਪਈਆ, ਉਸ ਵੇਲੇ ਉਹਨੂੰ ਧਰਮਾਤਮ ਕਿਹਾ ਜਾਂਦਾ ਸੀ। ਮਹਾਰਾਜਾ ਵੱਖ-ਵੱਖ ਜਿਹੜੇ ਡੇਰਿਆਂ ਨੂੰ ਉਦਾਸੀਆਂ ਸਾਡੇ ਉਦਾਸੀ ਤੇ ਨਿਰਮਲੇ ਆ ਜਿਹੜੇ, ਉਹ ਹਿੰਦੂ ਪਰੰਪਰਾ ਤੇ ਵੈਦਿਕ ਪਰੰਪਰਾ ਵੱਲ ਸਿੱਖਾਂ ਦਾ ਮੋੜਾ ਪਵਾ ਰਹੇ ਸੀ। ਸੋ ਉਹਨਾਂ ਨੇ ਹਿੰਦੂ ਪਰੰਪਰਾ ਦਾ ਤੇ ਵੈਦਿਕ ਪਰੰਪਰਾ ਦਾ ਜਿਹੜੀ ਗੁਲਾਮੀ ਸੀ, ਉਹ ਆਪਣੇ ਗਲ ਪਵਾ ਲਈ, ਤੇ ਉਹੀ ਗੁਲਾਮੀ ਸਿੱਖਾਂ ਦੇ ਗਲ ਉਹਨਾਂ ਨੇ ਪਵਾਈ। ਇਟ ਮੀਨਸ ਤੁਸੀਂ ਦੇਖੋ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ, 40 ਸਾਲਾਂ ਦੇ ਰਾਜ ਦੌਰਾਨ, ਜਿਹੜਾ ਸਿੱਖਾਂ ਦਾ ਨੇਸ਼ਨਹੁੱਡ ਸਿਰਜਿਆ ਜਾਣਾ ਚਾਹੀਦਾ ਸੀ, ਜਿਹੜੀ ਕੌਮੀਅਤ ਦੀ ਭਾਵਨਾ ਮਜ਼ਬੂਤ ਹੋਣੀ ਚਾਹੀਦੀ ਸੀ ਆਪਣਾ ਰਾਜ ਹੋਣ ਦੇ ਬਾਵਜੂਦ, ਉਹ 1% ਵੀ ਮਜ਼ਬੂਤ ਨਹੀਂ ਹੋਈ, ਕਿਉਂਕਿ ਸਾਡੇ ਧਾਰਮਿਕ ਰਹਿਬਰ ਆ ਜਿਹੜੇ, ਉਹ ਵੈਦਿਕ ਪਰੰਪਰਾ ਦੀ ਗੁਲਾਮੀ ਕਰ ਰਹੇ ਸੀ। ਸੋ ਧਾਰਮਿਕ ਪੁਰਸ਼ਾਂ ਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਆ ਯੂਰਪ ਦੇ ਸੰਦਰਭ 'ਚ। ਜਦੋਂ ਆਪਾਂ ਦੇਖੀਏ ਵੀ ਉਹਨਾਂ ਨੇ ਧਾਰਮਿਕ ਭਾਸ਼ਾਈ ਸਮੂਹ ਸਿਰਜ ਕੇ ਉਹਨਾਂ ਨੂੰ ਨੇਸ਼ਨ ਵਿੱਚ ਤਬਦੀਲ ਕਰਿਆ ਤੇ ਉਹਨਾਂ ਦੇ ਰਾਜ ਸਿਰਜੇ। ਸੋ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਿਹੜਾ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਧਾਰਮਿਕ ਚੇਤਨਤਾ ਦਾ, ਉਹਨੂੰ ਇਸ ਸੰਦਰਭ 'ਚ ਗਿਆਨੀ ਜੀ ਨੂੰ ਵੀ ਇਹ ਸਮਝਣਾ ਚਾਹੀਦਾ ਵੀ ਧਾਰਮਿਕ ਰਹਿਬਰਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਕੌਮਾਂ ਦੀ ਹੋਂਦ ਨੂੰ ਬਚਾਉਣ ਲਈ, ਔਰ ਕੌਮਾਂ ਨੂੰ ਇੱਕ ਸਹੀ ਰਾਹ ਤੇ ਪਾ ਕੇ ਉਹਨਾਂ ਨੂੰ ਭਾਸ਼ਾਈ ਤੇ ਧਾਰਮਿਕ ਸਮੂਹ ਦੇ ਤੌਰ ਤੇ ਸਿਰਜ ਕੇ ਮੁੜ ਕੇ ਇੱਕ ਨੇਸ਼ਨ ਵਿੱਚ ਤਬਦੀਲ ਕਰਕੇ ਉਹਨਾਂ ਦਾ ਆਪਣਾ ਆਜ਼ਾਦ ਮੁਲਕ ਸਿਰਜਣ ਲਈ। ਸੋ ਗਿਆਨੀ ਜੀ ਦਾ ਜਿਹੜੇ ਇਹ ਮੂਵ ਹੈਗੇ ਆ, ਅਸੀਂ ਪੋਜ਼ਿਟਿਵਲੀ ਸਮਝਦੇ ਹਾਂ ਵੀ ਜੀ ਆਇਆਂ ਕਰਨਾ ਬਣਦਾ ਹੈ, ਔਰ ਉਹਨਾਂ ਨੂੰ ਦਲੇਰਾਨਾ ਢੰਗ ਨਾਲ ਤੇ ਦ੍ਰਿੜਤਾ ਨਾਲ ਹੈਗਾ ਜਿਹੜਾ ਇਹ ਇੰਟਰਨਲ ਡਕੇ, ਜਿਹੜਾ ਅਕਾਲੀ ਦਲ ਵਿਪਰਨ ਕੀ ਰੀਤ ਵਿੱਚ ਜਾ ਫਸਿਆ ਹੈਗਾ, ਸੋ ਉਸ ਵਿਪਰਨ ਕੀ ਰੀਤ ਚੋਂ ਅਕਾਲੀ ਦਲ ਤਾਂ ਨਿਕਲੇ ਜਾਂ ਨਾ ਨਿਕਲੇ, ਪਰ ਸਿੱਖ ਸੰਗਤਾਂ ਨੂੰ ਆਪਾਂ ਕੱਢ ਲਈਏ ਤਾਂ ਕਿ ਉਹ ਅਕਾਲੀ ਦਲ ਦੀ ਅਸਲੀਅਤ ਨੂੰ ਜਾਣ ਕੇ ਕਿਸੇ ਨਵੇਂ ਸੰਦਰਭ ਵਿੱਚ ਨਵੀਂ ਪਾਰਟੀ ਜਾਂ ਨਵੇਂ ਸਮੂਹ ਨੂੰ ਜਿਹੜਾ ਹੈਗਾ ਉਹ ਹਮਾਇਤ ਦੇ ਸਕੇ। ਇਹ ਹੁਣ ਆਪਾਂ ਦੇਖਿਆ ਵੀ ਜਦੋਂ ਅੰਮ੍ਰਿਤਪਾਲ ਸਿੰਘ ਵਾਪਸ ਆਏ, ਉਦੋਂ ਵਹੀਰ ਜਿਹੜੀ ਹੈ ਚੱਲੀ, ਸਿੱਖਾਂ ਨੂੰ ਸਿੱਖੀ ਜਜ਼ਬੇ ਦੇ ਨਾਲ ਉਹ ਚੀਜ਼ ਦੇ ਨਾਲ ਜੋੜਨ ਦੀ ਇੱਕ ਜਿਹੜੀ ਉਹ ਕੋਸ਼ਿਸ਼ ਸੀ। ਕੀ ਤੁਸੀਂ ਦੇਖਦੇ ਆ ਵੀ ਗਿਆਨੀ ਹਰਪ੍ਰੀਤ ਸਿੰਘ ਕੁਝ ਅਜਿਹੀ ਵਹੀਰ ਜਾਂ ਇਦਾਂ ਦੀ ਕੋਈ ਚੀਜ਼ ਜਾਂ ਇਹਨਾਂ ਭਾਸ਼ਣਾਂ ਦੇ ਜ਼ਰੀਏ, ਇਹਨਾਂ ਗੱਲਾਂ ਦੇ ਜ਼ਰੀਏ ਕੌਮ ਨੂੰ ਦੁਬਾਰਾ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਸਕਦੇ? ਤੇ ਜੇ ਇਦਾਂ ਹੁੰਦਾ ਕਿ ਫਿਰ ਅੰਮ੍ਰਿਤਪਾਲ ਵਰਗੀ ਸਥਿਤੀ ਜਿਹੜੀ ਇੱਥੇ ਬਣ ਸਕਦੀ? ਦੇਖੋ, ਪੋਟੈਂਸ਼ੀਅਲ ਗਿਆਨੀ ਜੀ ਵਿੱਚ ਹੈਗਾ, ਉਹ ਪੜ੍ਹੇ ਲਿਖੇ ਨੇ, ਗਿਆਤਾ ਨੇ, PhD ਉਹਨਾਂ ਨੇ ਕੀਤੀ ਹੋਈ ਹੈ, ਕਿ ਧਰਮ ਦੇ ਬਹੁਤ ਵੱਡੇ ਵਿਦਿਆਰਥੀ ਨੇ ਉਹ, ਸੋ ਉਹਨਾਂ ਵਿੱਚ ਪੋਟੈਂਸ਼ੀਅਲ ਬਹੁਤ ਹੈਗਾ। ਸੋ ਅੰਮ੍ਰਿਤਪਾਲ ਸਿੰਘ ਵਾਲਾ ਜਜ਼ਬਾ ਇੱਕ ਵੱਖਰੀ ਕਿਸਮ ਦਾ ਸੀਗਾ ਵੀ ਉਹ ਇੱਕ ਵੱਖਰੇ ਐਂਗਲ ਤੋਂ ਸੰਤ ਜਰਨੈਲ ਸਿੰਘ ਵਾਲੀ ਰਵਾਇਤ ਚੋਂ ਜਿਹੜਾ ਉਹ ਆ ਰਿਹਾ ਸੀਗਾ। ਪਰ ਗਿਆਨੀ ਜੀ ਹੈਗੀ, ਆਪਾਂ ਕਹਿ ਸਕਦੇ ਵੀ ਉਹ ਤੋਂ ਥੋੜਾ ਜਿਹਾ ਮਿਡਲ ਵੇ ਆ ਕੇ ਤੇ ਇੱਕ ਤਰ੍ਹਾਂ ਨਾਲ ਸੇਫਟੀ ਐਂਡ ਸਿਕਿਉਰਿਟੀ ਸਿੱਖ ਪੰਥ ਦੀ ਰੱਖਦੇ ਹੋਏ ਉਹ ਪੰਥਕ ਜਜ਼ਬੇ, ਸਿੱਖ ਈਡੀਅਮ ਵਿੱਚ ਤੇ ਧਾਰਮਿਕ, ਅੰਮ੍ਰਿਤਪਾਲ ਸਿੰਘ ਦੀ ਧਾਰਮਿਕ ਕਮਾਈ ਉਨੀ ਨਹੀਂ ਹੈ ਜਿੰਨੀ ਗਿਆਨੀ ਹਰਪ੍ਰੀਤ ਸਿੰਘ ਦੀ ਹੈ। ਸੋ ਗਿਆਨੀ ਹਰਪ੍ਰੀਤ ਸਿੰਘ ਵੀ ਉਸੇ ਤਰ੍ਹਾਂ ਵੱਧ ਕਾਰਗਰ ਹੋ ਸਕਦੇ। ਅੰਮ੍ਰਿਤਪਾਲ ਸਿੰਘ ਦਾ ਜਿਹੜਾ ਵਰਤਾਰਾ ਉਹ ਹੈਗਾ ਵੀ ਸਿੱਖ ਨੌਜਵਾਨਾਂ ਨੂੰ ਇੱਕ ਹਮ ਉਮਰ ਲੀਡਰ ਚਾਹੀਦਾ। ਸੋ ਸਿੱਖ ਨੌਜਵਾਨ ਬੁੱਢੀ ਲੀਡਰਸ਼ਿਪ ਦੀਆਂ ਜਿਹੜੀਆਂ ਗੱਲਾਂ ਨੇ, ਚਾਹੇ ਉਹ ਪੁਰਾਣੇ ਖਾੜਕੂ ਸਿੰਘ ਨੇ ਜਾਂ ਹੋਰ ਨੇ, ਉਹਨਾਂ ਤੋਂ ਜਿਸ ਤਰ੍ਹਾਂ ਉਹ ਬਦਜ਼ਨ ਹੋ ਚੁੱਕੇ ਹੋਏ ਆ ਉਹਨਾਂ ਦੀਆਂ ਸਾਰੀਆਂ ਕਾਰਵਾਈਆਂ ਤੋਂ, ਇਸ ਲਈ ਉਹ ਨਵੇਂ, ਜਿਸ ਤਰ੍ਹਾਂ ਦੀਪ ਸਿੱਧੂ ਦੀ ਕਿੰਨੀ ਫੋਲੋਇੰਗ ਹੋਈ ਸਿੱਖ ਨੌਜਵਾਨਾਂ ਦੇ ਮਨਾਂ ਵਿੱਚ, ਉਹਨੇ ਆਪਣੀ ਛਾਪ ਛੱਡੀ। ਸੋ ਉਹਦੀ ਬੇਵਕਤ ਮੌਤ ਤੋਂ ਬਾਅਦ ਆ ਜਿਹੜਾ ਭਾਈ ਅਮਰਤਪਾਲ ਸਿੰਘ ਦਾ ਵਰਤਾਰਾ ਸਾਹਮਣੇ ਆਉਂਦਾ, ਉਹ ਵੀ ਉਸੇ ਚੱਕਰ ਚੋਂ ਸੀ ਵੀ ਉਹ ਜਿਹੜਾ ਹੈਗਾ ਸਿੱਖੀ ਦੇ ਵਿੱਚ ਜਿਹੜੀ ਵਿਪਰਨ ਕੀ ਰੀਤ ਫਸੀ ਹੋਈ ਆ, ਜਿਹੜਾ ਡਿਕੇ ਹੈਗਾ ਇੰਟਰਨਲ, ਸੋ ਧਾਰਮਿਕ ਰਹਿਬਰ ਹੀ ਉਸ ਇੰਟਰਨਲ ਡਿਕੇ ਨੂੰ ਜਿਹੜਾ ਖਤਮ ਕਰ ਸਕਦੇ। ਉਹ ਜਿਹੜਾ ਗਲਿਆ ਹੋਇਆ ਮਾਲ ਹੈਗਾ ਉਹਨੂੰ ਖਤਮ ਕਰਕੇ ਕੌਮੀ ਜਜ਼ਬਾ, ਕੌਮ ਦੀ ਰੂਹ ਵਿੱਚ ਭਰ ਸਕਦੇ ਆ, ਤੇ ਉਹਨੂੰ ਇੱਕ ਵੱਖਰੀ ਤੇ ਨਿਆਰੀ ਕੌਮ ਹੋਣ ਦਾ ਜਿਹੜਾ ਇੱਕ ਤਰ੍ਹਾਂ ਨਾਲ ਅਹਿਸਾਸ ਕਰਾ ਸਕਦੇ ਆ। ਜਦੋਂ ਅਸੀਂ ਕੌਮ ਦੇ ਤੌਰ ਤੇ ਸੋਚਾਂਗੇ, ਨਿਆਰੀ ਕੌਮ ਦੇ ਤੌਰ ਤੇ ਸੋਚਾਂਗੇ, ਤਾਂ ਫਿਰ ਸਾਡੇ ਸੋਚਣ ਦਾ ਜਿਹੜਾ ਥਿੰਕਿੰਗ ਪੈਟਰਨ ਹੈਗਾ ਬਿਲਕੁਲ ਵੱਖਰਾ ਹੋਏਗਾ। ਸੋ ਰਾਜਨੀਤੀ ਸਾਡੇ ਲਈ ਬਹੁਤ ਛੋਟੀ ਗੱਲ ਰਹਿ ਜਾਏਗੀ, ਉਹਦੇ ਵਿੱਚ ਕੌਮ ਦੀ ਹੋਂਦ ਆ ਜਿਹੜੀ ਉਹ ਸਭ ਤੋਂ ਪ੍ਰਮੁੱਖਤਾ ਹਾਸਲ ਕਰ ਜਾਏਗੀ। ਕਾਫੀ ਜ਼ੋਰ ਲਾਉਣ ਦੇ ਬਾਵਜੂਦ ਕੋਈ ਵੀ ਸਿੱਖ ਵਿਦਵਾਨ ਅਕਾਲੀ ਦਲ ਦੇ ਹੱਕ ਦੇ ਵਿੱਚ ਨਹੀਂ ਆ ਰਿਹਾ, ਇਸ ਦਾ ਕੀ ਕਾਰਨ? ਹਾਂਜੀ, ਸੋ ਬਹੁਤ ਤੁਹਾਡਾ ਅਹਿਮ ਸਵਾਲ ਹੈਗਾ ਇਹ।
ਆਪਾਂ ਲਗਾਤਾਰ ਦੇਖ ਰਹੇ ਹਾਂ ਕਿੰਨੀਆਂ ਡਿਬੇਟਸ ਹੋ ਰਹੀਆਂ, ਕਿੰਨੇ ਟੀਵੀ ਚੈਨਲਾਂ ਤੇ ਕਿੰਨੇ ਪੱਤਰਕਾਰ ਨੇ, ਕਿੰਨੇ ਵਿਦਵਾਨ ਨੇ, ਕੋਈ ਵੀ ਅਕਾਲੀ ਦਲ ਦੇ ਹੱਕ 'ਚ ਨਹੀਂ ਆ ਰਿਹਾ। ਸੋ ਇਹ ਬਹੁਤ ਵੱਡਾ, ਤੁਸੀਂ ਦੇਖੋ ਵੀ ਕਿਸੇ ਪਾਸਿਓਂ ਵੀ, ਈਵਨ ਡਾਕਟਰ ਬਲਕਾਰ ਸਿੰਘ ਸਾਰੀ ਉਮਰ ਅਕਾਲੀ ਦਲ ਦਾ ਹਮਾਇਤੀ ਰਿਹਾ, ਉਹ ਵੀ ਇਸ ਮੌਕੇ ਤੇ ਆ ਕੇ ਉਹਨਾਂ ਦੀਆਂ ਇਹਨਾਂ ਕਾਰਵਾਈਆਂ ਦਾ ਵਿਰੋਧ ਕਰ ਰਿਹਾ। ਪ੍ਰੋਫੈਸਰ ਕੇਹਰ ਸਿੰਘ, ਜਿਨ੍ਹਾਂ ਨੂੰ ਕਿ ਅਕਾਲੀ ਸਰਕਾਰ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਲਾਇਆ ਸੀ, ਉਹ ਪੱਕੇ ਅਕਾਲੀ ਦਲ ਦੇ ਹਮਾਇਤੀ ਮੰਨੇ ਜਾਂਦੇ ਆ, ਉਹ ਵੀ ਉਹਨਾਂ ਦੇ ਹੱਕ ਵਿੱਚ ਆ। ਜਿਹੜੇ ਨੇ ਲਗਾਤਾਰ ਸਿੱਖ ਵਿਦਵਾਨ ਆ ਜਿਹੜੇ ਅਕਾਲੀ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਅਕਾਲੀ ਦਲ ਜਿਹੜੇ ਪੈਟਰਨ ਨੇ, ਸੈੱਟ ਪੈਟਰਨਸ ਨੇ ਧਰਮ ਦੇ, ਜਿਹੜੀਆਂ ਰਵਾਇਤਾਂ ਤੇ ਮਾਨਤਾਵਾਂ ਨੇ, ਉਹਨਾਂ ਦੀ ਵਿਰੋਧਤਾ ਵਿੱਚ ਖੜਾ ਹੈ ਔਰ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਚੈਲੰਜ ਕਰ ਰਿਹਾ ਹੈ। ਉਹਨਾਂ ਦੇ ਅਨੁਸਾਰ ਜੀਵਨ ਜਿਉਣ ਨਾਲੋਂ ਉਹਨਾਂ ਨੂੰ ਚੈਲੰਜ ਕਰ ਰਿਹਾ ਹੈ। ਇਸੇ ਕਰਕੇ ਕੋਈ ਵੀ ਜਿਹੜਾ ਅਕਾਲੀ ਹੈ, ਕੋਈ ਵੀ ਜਿਹੜਾ ਪੰਥਕ ਵਿਦਵਾਨ ਹੈਗਾ, ਉਹ ਇਸ ਵੇਲੇ ਅਕਾਲੀ ਦਲ ਦੇ ਹੱਕ ਵਿੱਚ ਨਹੀਂ। ਉਹਨਾਂ ਨੇ ਆਪਣਾ ਇੱਕ IT ਸੈੱਲ ਜਿਹੜਾ ਕਾਫੀ ਮਜ਼ਬੂਤ ਹੈ, ਉਹ ਚਲਾ ਲਿਆ ਹੋਇਆ, ਤੇ ਹੁਣ ਆਪਣੇ ਕੋਈ ਇੱਕ ਜਿਹੜਾ ਹੈਗਾ ਉਹ ਪਟਨਾ ਸਾਹਿਬ ਤੋਂ ਕੱਢਿਆ ਹੋਇਆ ਗ੍ਰੰਥੀ ਰਣਜੀਤ ਸਿੰਘ ਗੌਹਰ ਆ, ਉਹ ਬੋਲ ਰਿਹਾ। ਉਹਨੂੰ ਮੇਰੇ ਖਿਆਲ ਲੱਗਦੀ ਹੈਗੀ ਲਾਲਚ ਹੈਗਾ ਵੀ ਉਹ ਦਮਦਮਾ ਸਾਹਿਬ ਦਾ ਜਿਹੜਾ ਹੈਡ ਬਣ ਸਕਦਾ ਹੈਗਾ ਜਥੇਦਾਰ, ਕਿਉਂਕਿ ਉਹ ਸੀਟ ਖਾਲੀ ਹੋਈ ਹੈ। ਉਹ ਲਗਾਤਾਰ ਬੋਲ ਰਿਹਾ। ਸੋ ਉਹਦੇ ਬਾਰੇ ਪਟਨਾ ਸਾਹਿਬ ਤਖਤ ਸਾਹਿਬਾਨ ਤੋਂ ਬਹੁਤ ਤਿੱਖੇ ਹੁਕਮਨਾਮੇ ਆ ਜਿਹੜੇ ਜਾਰੀ ਹੋਏ ਆ ਉਹਦੇ ਜੀਵਨ ਤੇ ਤਿੱਖੀਆਂ ਟਿੱਪਣੀਆਂ ਕਰਨ ਤੋਂ ਬਾਅਦ। ਪਰ ਹੁਣ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜਾ ਬੋਲ ਰਿਹਾ ਹੈਗਾ, ਪਰ ਉਹ ਇਹ ਲਾਲਚੀ, ਸਿਰਫ ਲਾਲਚੀ ਬੰਦੇ ਆ ਜਿਹੜੇ ਅਕਾਲੀ ਦਲ ਦੇ ਹੱਕ ਵਿੱਚ ਖੜੇ ਨੇ। ਕੋਈ ਜਿਹੜਾ ਨਿਰਪੱਖ ਪੰਥਕ ਵਿਦਵਾਨ ਆ, ਉਹ ਕੋਈ ਵੀ ਅਕਾਲੀ ਦਲ ਦੇ ਹੱਕ ਵਿੱਚ ਨਹੀਂ ਆ ਰਿਹਾ। ਜੀ ਜੀ ਬਿਲਕੁਲ। ਅਗਲੀ ਆਪਾਂ ਅਵਤਾਰ ਸਿੰਘ ਜੀ ਗੱਲ ਕਰਦੇ ਹਾਂ। ਇੱਕ ਧਾਰਮਿਕ ਸ਼ਖਸੀਅਤ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਅਕਾਲ ਤਖਤ ਨੇ ਕਦੇ ਵੀ ਅਕਾਲੀ ਦਲ ਦੇ ਮਾਮਲਿਆਂ ਦੇ ਵਿੱਚ ਇੰਨੀ ਦਖਲਅੰਦਾਜ਼ੀ ਨਹੀਂ ਕੀਤੀ। ਕੀ ਇਹ ਵਾਕਿਆ ਸਹੀ ਗੱਲ? ਹਾਂਜੀ ਹਾਂਜੀ, ਇੱਕ ਧਾਰਮਿਕ ਪੁਰਸ਼ ਨੇ, ਮੇਰਾ ਖਿਆਲ ਉਹ ਵੀ ਅਕਾਲ ਤਖਤ ਦਾ ਜਥੇਦਾਰ ਬਣਨ ਦੀ ਦੌੜ ਵਿੱਚ ਨੇ ਅੱਜ ਕੱਲ੍ਹ। ਸੋ ਉਹਨਾਂ ਦੀ ਇੱਕ ਇੰਟਰਵਿਊ ਆਈ ਆ ਵੀ ਇੰਨੀ ਦਖਲਅੰਦਾਜ਼ੀ ਅਕਾਲ ਤਖਤ ਨੇ ਕਦੇ ਨਹੀਂ ਕਰੀ। ਹੁਣ ਸਾਨੂੰ ਇਹ ਸੋਚਣਾ ਬਣਦਾ ਹੈਗਾ ਵੀ ਇਹ ਸਾਡੇ ਲਈ ਮਾਣ ਦੀ ਗੱਲ ਆ ਕਿ ਸਾਡੇ ਲਈ ਦੁਖਾਂਤ ਆ। ਗਿਆਨੀ ਜੀ ਨੇ ਇਹ ਕਲੀਅਰ ਨਹੀਂ ਕਰਿਆ, ਜਿਹੜੀ ਉਹ ਧਾਰਮਿਕ ਸ਼ਖਸੀਅਤ ਆ ਨਾ, ਵੀ ਇਹ ਸਾਡੇ ਲਈ ਮਾਣ ਦੀ ਗੱਲ ਆ ਵੀ ਅਕਾਲ ਤਖਤ ਨੇ ਇੰਨੀ ਦਖਲਅੰਦਾਜ਼ੀ ਕਦੇ ਨਹੀਂ ਕਰੀ ਹੈ। ਜੇ ਅਕਾਲ ਤਖਤ ਵਕਤ ਸਿਰ ਦਖਲਅੰਦਾਜ਼ੀ ਕਰਦਾ ਹੁੰਦਾ ਤਾਂ ਅਕਾਲੀ ਦਲ ਦਾ ਅੱਜ ਇਹ ਹਾਲ ਨਾ ਹੁੰਦਾ ਵੀ ਇੱਕ ਧਾਰਮਿਕ ਪੁਰਸ਼ਾਂ ਦੀ, ਜਥੇਦਾਰਾਂ ਦੀ, ਅੰਮ੍ਰਿਤਧਾਰੀ ਗੁਰਸਿੱਖਾਂ ਦੀ, ਨਿਤਨੇਮੀ ਗੁਰਸਿੱਖਾਂ ਦੀ ਪਾਰਟੀ ਆ, ਘੋਨੇ ਮੋਹਨੇ ਨੌਜਵਾਨਾਂ ਦੀ ਇੱਕ ਕੰਪਨੀ ਵਿੱਚ ਤਬਦੀਲ ਨਾ ਹੋ ਜਾਂਦੀ। ਸੋ ਜੇ ਅਕਾਲ ਤਖਤ ਵਕਤ ਸਿਰ ਦਖਲਅੰਦਾਜ਼ੀ ਕਰਦਾ ਹੁੰਦਾ, ਜੇ ਅਕਾਲ ਤਖਤ ਵਕਤ ਸਿਰ ਦਖਲਅੰਦਾਜ਼ੀ ਕਰਦਾ ਹੁੰਦਾ ਤਾਂ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਸਾਡੇ ਗੁਰੂ ਦੇ ਸਰੂਪ ਐ ਪਾੜ ਕੇ ਗਲੀਆਂ ਵਿੱਚ ਨਾ ਸੁੱਟੇ ਜਾਂਦੇ, ਸਿੱਖਾਂ ਨੂੰ ਚੈਲੰਜ ਨਾ ਕੀਤਾ ਜਾਂਦਾ, ਸਿੱਖਾਂ ਦੇ ਗੁਰੂ ਨੂੰ ਚੈਲੰਜ ਨਾ ਕੀਤਾ ਜਾਂਦਾ, ਥਾਂ ਬੇਅਦਬੀਆਂ ਨਾ ਹੁੰਦੀਆਂ, ਜੇ ਅਕਾਲ ਤਖਤ ਆ ਜਿਹੜਾ ਵਕਤ ਸਿਰ ਅਕਾਲੀ ਪੋਲਿਟਿਕਸ ਵਿੱਚ ਦਖਲਅੰਦਾਜ਼ੀ ਕਰਦਾ। ਜੇ ਅਕਾਲ ਤਖਤ ਅਕਾਲੀ ਪੋਲਿਟਿਕਸ ਵਿੱਚ ਦਖਲਅੰਦਾਜ਼ੀ ਕਰਦਾ ਤਾਂ ਸਿੱਖਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਇੰਨੇ ਵੱਡੇ ਅਹੁਦਿਆਂ ਤੇ ਨਵਾਜਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਪੈਣੀ। ਸੋ ਹੁਣ ਇਹ ਸੋਚਣਾ, ਆਪਾਂ ਨੇ ਸੋਚਣਾ ਵੀ ਅਕਾਲ ਤਖਤ ਨੇ ਦਖਲਅੰਦਾਜ਼ੀ ਨਾ ਕਰਕੇ ਸਿੱਖਾਂ ਦਾ ਭਲਾ ਕਰਿਆ ਜਾਂ ਸਿੱਖਾਂ ਦੀਆਂ ਰਵਾਇਤਾਂ ਨੂੰ ਤਬਾਹ ਕਰਿਆ। ਸੋ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਨੇ ਜਦੋਂ ਉਹ ਬਿਆਨ ਦਿੰਦੀਆਂ, ਉਹਨਾਂ ਨੂੰ ਇਹ ਸੋਚਣਾ ਬਣਦਾ ਵੀ ਉਹ ਕਿਸ ਆਧਾਰ ਤੇ ਇਹ ਬਿਆਨ ਦੇ ਰਹੀਆਂ ਨੇ। ਸੋ ਆਪਾਂ ਸੋਚੀਏ ਤਾਂ ਸਹੀ ਵੀ ਸਾਡੇ ਨਾਲ ਕੀ ਕੁਝ ਹੋਇਆ ਪਿਛਲੇ 25 ਸਾਲਾਂ 'ਚ। ਖਾੜਕੂ ਲਹਿਰ ਦੇ ਖਾਤਮੇ ਤੋਂ ਬਾਅਦ ਅਕਾਲੀ ਪੋਲਿਟਿਕਸ ਨੇ ਜਿਹੜਾ ਰਾਹ ਫੜਿਆ, ਉਸ ਰਾਹ ਨੇ ਸਿੱਖ ਪੰਥ ਨੂੰ ਜਿਹੜੀਆਂ ਚੁਣੌਤੀਆਂ ਪੇਸ਼ ਕਰੀਆਂ, ਉਹਦਾ ਕੋਈ ਅਧਿਐਨ ਤਾਂ ਹੋਵੇ, ਉਹਦੇ ਤੇ ਰਿਸਰਚ ਤਾਂ ਹੋਵੇ ਨਾ। ਉਹਨਾਂ ਨੇ ਸਿੱਖਾਂ ਨੂੰ ਡੀਨੈਸ਼ਨਲਾਈਜ਼ ਕਰਨ ਦਾ ਕੰਮ ਕਰਿਆ, ਹਨਾ ਵੀ ਉਹਦੇ ਚੋਂ ਜਿਹੜੀ ਨੈਸ਼ਨੈਲਿਟੀ ਦੀ ਭਾਵਨਾ, ਸਿੱਖ ਨੈਸ਼ਨੈਲਿਟੀ ਦੀ ਭਾਵਨਾ, ਉਹ ਖਤਮ ਕਰਨ ਦਾ ਕਾਰਜ ਕਰਿਆ, ਜਿਹਦੇ ਨਾਲ ਸਾਡੇ ਵਿੱਚ ਵਿਪਰਨ ਕੀ ਰੀਤ ਭਾਰੂ ਹੋ ਰਹੀ ਹੈ। ਹਿੰਦੀ ਦੇ ਅਖਬਾਰ, ਹਿੰਦੀ ਦਾ ਕਲਚਰ, ਜਾਂ ਸਿੱਖੀ ਆਪਣੀ ਪੰਜਾਬੀ ਮਾਂ ਬੋਲੀ ਨਾਲ ਹੀ ਸਾਡਾ ਇਹ ਹੋ ਜਾਣਾ ਵੀ ਇਹ ਗਵਾਰਾਂ ਦੀ ਭਾਸ਼ਾ ਹੈ ਨਾ। ਸੋ ਇਸ ਕਿਸਮ ਦਾ ਧਰਮ ਤੋਂ ਟੁੱਟ ਜਾਣਾ ਤੇ ਮਤਲਬ ਕਿ ਨੌਜਵਾਨਾਂ ਦਾ, ਇਹ ਤਾਂ ਦੀਪ ਸਿੱਧੂ ਦੇ ਵਰਤਾਰੇ ਨੇ ਸਿੱਖ ਨੌਜਵਾਨਾਂ ਨੂੰ ਮੁੜ ਕੇ ਧਰਮ ਨਾਲ ਜੋੜ ਲਿਆ, ਵਰਨਾ ਬਹੁਤ ਕੁਛ ਹੈ ਜਿਹੜਾ ਗਲਤ ਹੋ ਰਿਹਾ ਸੀ ਉਹਦੇ ਸੀਨ ਤੇ ਆਉਣ ਤੋਂ ਪਹਿਲਾਂ। ਸੋ ਬੜਾ ਡਿਕੇ ਸੀ, ਜਿਹੜਾ ਅੰਦਰੂਨੀ ਡਿਕੇ ਆ, ਅੰਦਰੂਨੀ ਮੈਲ ਆ, ਜਿਹੜੀ ਅੰਦਰੂਨੀ ਗਲ ਚੁੱਕਿਆ, ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ। ਸੋ ਜੇ ਅਕਾਲ ਤਖਤ ਸਾਹਿਬ ਵਕਤ ਸਿਰ ਪੈਰ ਪੈਰ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਗਾਹ ਕਰਦਾ ਰਹਿੰਦਾ। ਹੁਣ ਤੁਸੀਂ ਦੇਖੋ ਵੈਸਟਰਨ ਕੰਟਰੀ ਵਿੱਚ ਪੋਪ ਹੈ, ਵੈਸਟਰਨ ਕੰਟਰੀ ਵਿੱਚ ਪੋਪ ਲਗਾਤਾਰ ਰਾਜਨੀਤੀਵਾਨਾਂ ਦੀਆਂ, ਚਾਹੇ ਉਹ ਗਾਜ਼ਾ ਦੀ ਜੰਗ ਹੋਵੇ, ਚਾਹੇ ਇਕਨੋਮਿਕ ਗਰੀਡ ਹੋਵੇ, ਚਾਹੇ ਰਸ਼ੀਆ ਦੀ ਵਾਰ ਹੋਵੇ, ਸੋ ਜਿਹੜੇ ਪੋਪ ਆ ਲਗਾਤਾਰ ਟਿੱਪਣੀਆਂ ਕਰ ਰਹੇ ਆ ਵੀ ਤੁਸੀਂ ਇਹ ਗਲਤ ਕਰ ਰਹੇ ਹੋ ਨਾ। ਸੋ ਮਨੁੱਖਤਾ ਦਾ ਘਾਣ ਨੂੰ ਬਚਾਉਣ ਲਈ ਪੋਪ ਲਗਾਤਾਰ ਆ ਜਿਹੜੇ
ਉਹਨਾਂ ਥਾਵਾਂ ਤੇ ਜਾਂਦੇ ਹੈਗੇ ਜਿੱਥੇ ਵੈਸਟਰਨ ਕੰਟਰੀਜ਼ ਜੰਗ ਲਾਈ ਬੈਠੀਆਂ ਨੇ। ਸੋ ਇਹ ਧਾਰਮਿਕ ਪੁਰਸ਼ਾਂ ਦੀ ਜ਼ਿੰਮੇਵਾਰੀ ਹੁੰਦੀ ਆ ਵੀ ਉਹ ਜਿਹੜੇ ਆਪ ਮੁਹਾਰੇ ਰਾਜਨੀਤੀਵਾਨ ਹੈਗੇ ਆ, ਸੋ ਉਹਨਾਂ ਨੂੰ ਥਾਂ ਸਿਰ ਲਿਆਉਣ ਤੇ ਉਹਨਾਂ ਨੂੰ ਇਹ ਰਸਤਾ ਦੱਸਣ ਵੀ ਇਹ ਧਰਮ ਦਾ ਰਸਤਾ ਨਹੀਂ ਹੈ, ਜਿਹੜੇ ਰਸਤੇ ਤੇ ਤੁਸੀਂ ਚੱਲ ਰਹੇ ਆ ਤੁਹਾਨੂੰ ਧਰਮ ਦੀ ਰਾਜਨੀਤੀ ਕਰਨੀ ਚਾਹੀਦੀ ਹੈ। ਜੀ, ਇਹ ਮੌਜੂਦਾ ਜਿਹੜਾ ਵਰਤਮਾਨ ਪੰਥਕ ਸੰਕਟ ਆ, ਇਸ ਦੇ ਵਿੱਚ ਜਿਹੜੀਆਂ ਸੁਹਿਰਦ ਸਿੱਖ ਸੰਸਥਾਵਾਂ ਆ, ਉਹਨਾਂ ਦੀ ਕੀ ਭੂਮਿਕਾ ਬਣਦੀ ਹੈ? ਹਾਂਜੀ, ਸੋ ਉਹਨਾਂ ਨੂੰ ਇੱਕ ਤਾਂ ਸਿੱਖਾਂ ਵਿੱਚ ਜਾਗਰਤੀ ਪੈਦਾ ਕਰਨ, ਧਰਮ ਪ੍ਰਤੀ ਜਾਗਰਤੀ, ਉਹਨਾਂ ਨੂੰ ਅਸਲੀ ਧਰਮ ਦੀਆਂ ਮਾਨਤਾਵਾਂ ਬਾਰੇ ਕਰਨ ਨਾ। ਉਹਨਾਂ ਨੂੰ ਇਹ ਨਹੀਂ ਹੈਗਾ ਵੀ ਪੋਲਿਟਿਕਸ ਕਰਨ ਨਾ। ਪੋਲਿਟਿਕਸ ਨਾਲੋਂ ਸਾਨੂੰ ਆਪਣੀ ਹੋਂਦ, ਆਪਣੀਆਂ ਮਾਨਤਾਵਾਂ, ਆਪਣਾ ਇਤਿਹਾਸ, ਆਪਣੀਆਂ ਰਵਾਇਤਾਂ ਤੇ ਆਪਣੀਆਂ ਸੰਸਥਾਵਾਂ ਨੂੰ ਬਚਾਉਣਾ ਚਾਹੀਦਾ। ਸੋ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਇਹ ਸਮਝਦੀਆਂ ਹੈਗੀਆਂ ਨੇ ਵੀ ਅਕਾਲੀ ਦਲ ਨੇ ਸਿੱਖ ਰਵਾਇਤਾਂ ਦਾ ਨੁਕਸਾਨ ਕਰਿਆ, ਉਹ ਸਾਰੀਆਂ ਸਿਰ ਜੋੜ ਕੇ ਬੈਠਣ, ਗੁਰਮੁਖ ਬੈਸੋ ਸਫਾ ਵਿਛਾਏ ਦੇ ਹਿਸਾਬ ਨਾਲ, ਤੇ ਆਪੋ ਆਪਣੇ ਇਲਾਕਿਆਂ ਵਿੱਚ ਆਪਣੀਆਂ ਜਿਹੜੀ ਜ਼ਿੰਮੇਵਾਰੀਆਂ ਸਮਝਦੇ ਹੋਏ ਸਿੱਖਾਂ ਨੂੰ ਇੱਕ ਗੁਰੂ ਪਿਤਾ ਦੀ ਔਲਾਦ ਹੋਣ ਕਰਕੇ ਅਸੀਂ ਜਿਹੜੀ ਸਾਡੇ ਵਿੱਚ ਕੌਮੀ ਸਾਂਝ ਹੈਗੀ ਆ, ਉਸ ਕੌਮੀ ਸਾਂਝ ਦੀਆਂ ਜਿਹੜੀਆਂ ਤਰੰਗਾਂ ਨੂੰ ਪ੍ਰਜਵਲਿਤ ਕਰਨ ਅਤੇ ਧਾਰਮਿਕ ਤੌਰ ਤੇ ਸਿੱਖਾਂ ਨੂੰ ਜਿਹੜਾ ਹੈਗਾ ਉਹਦੇ ਵਿੱਚ ਜਾਗਰਤੀ ਲਿਆ ਕੇ ਇੱਕ ਚੇਤਨਤਾ ਪੈਦਾ ਕਰਨ ਵੀ ਜਿਹੜੇ ਅੰਦਰੂਨੀ ਤੌਰ ਤੇ ਕਮਜ਼ੋਰੀਆਂ ਸਾਡੇ ਵਿੱਚ ਆ ਰਹੀਆਂ ਹੈਗੀਆਂ ਨੇ, ਸਾਡੀਆਂ ਨੈਤਿਕ ਕਦਰਾਂ ਕੀਮਤਾਂ ਤੋਂ ਟੁੱਟ ਰਹੇ ਹੈਗੇ, ਅਸੀਂ ਸਮਾਜਿਕ ਤੌਰ ਤੇ ਬਹੁਤ ਇੱਕ ਹੇਠਲੀ ਪੱਧਰ ਦਾ ਜੀਵਨ ਜਿਉ ਰਹੇ ਹੈਗੇ ਆ, ਸੋ ਉਹਨਾਂ ਕਦਰਾਂ ਕੀਮਤਾਂ ਤੋਂ ਆ ਕੇ ਸਾਡਾ ਕਿਰਦਾਰ ਬੁਲੰਦ ਕਰਨ। ਸੋ ਬੁਲੰਦ ਕਿਰਦਾਰ ਦੇ ਮਾਲਕ ਆ ਜਿਹੜੇ ਲੋਕ, ਜਦੋਂ ਉਹਨਾਂ ਦਾ ਕਿਰਦਾਰ, ਆਪਣਾ ਨਿੱਜੀ ਕਿਰਦਾਰ ਬੁਲੰਦ ਹੋ ਗਿਆ ਤਾਂ ਉਹ ਫਿਰ ਜਿਹੜੀ ਵੀ ਪਾਰਟੀ ਆ, ਜਿਹੜੀ ਵੀ ਸੰਸਥਾ ਨੂੰ ਚੁਣਨਗੇ ਪੋਲੀਟੀਕਲੀ, ਸੋ ਸਾਨੂੰ ਲੱਗਦਾ ਵੀ ਉਹ ਸਿਆਣਪ ਵਾਲੀ ਗੱਲ ਨੂੰ ਹੀ ਚੁਣਨਗੇ, ਫਿਰ ਉਹ ਕਿਸੇ ਮਾੜੇ ਰਸਤੇ ਤੇ ਨਹੀਂ ਜਾਣਗੇ। ਸਿੱਖ ਸੰਸਥਾਵਾਂ ਦਾ ਇਸ ਵੇਲੇ, ਸਿੱਖ ਰਹਿਬਰਾਂ ਦਾ, ਸਿੱਖ ਧਾਰਮਿਕ ਪੁਰਸ਼ਾਂ ਦਾ ਤੇ ਧਾਰਮਿਕ ਸਿੱਖ ਸੰਸਥਾਵਾਂ ਦਾ ਇਹ ਰੋਲ ਹੈ ਇਸ ਵੇਲੇ ਵੀ ਉਹ ਸਿੱਖੀ ਵਿੱਚ ਕੌਮੀ ਜਾਗਰਤੀ ਦੀ ਜਿਹੜੀ ਹੈਗੀ ਆ ਉਹ ਚਿਣ ਗਲਾਉਣ, ਉਹਨਾਂ ਨੂੰ ਇੱਕ ਗੁਰੂ ਪਿਤਾ ਦੀ ਔਲਾਦ ਹੋਣ ਦੇ ਮਾਣ ਨਾਲ ਭਰਨ, ਤੇ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ, ਜਿਹੜੀਆਂ ਘਾਲਨਾਵਾਂ ਹੋਈਆਂ ਨੇ, ਜਿਹੜਾ ਰੂਹਾਨੀਅਤ ਦਾ ਸੰਦੇਸ਼ ਇਸ ਧਰਤੀ ਤੇ ਦਿੱਤਾ ਗਿਆ, ਉਹਦੀ ਜਿਹੜੀ ਅਸਲੀ ਵਿਆਖਿਆ ਕਰਕੇ ਸਿੱਖਾਂ ਨੂੰ ਚੇਤਨ ਔਰ ਜਾਗਰਤ ਕਰਨ, ਇਹੋ ਹੀ ਸਿੱਖ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ। ਜੀ, ਐਸਜੀਪੀਸੀ ਦੀਆਂ ਚੋਣਾਂ ਮੇਬੀ ਇਸ ਸਾਲ ਦੇ ਵਿੱਚ ਜਿਹੜੀਆਂ ਉਹ ਆ ਸਕਦੀਆਂ ਆ, ਜਦ ਹੁਣ ਇੰਨਾ ਕੁਛ ਇੱਕ ਪੰਥਕ ਸੰਕਟ ਜਿਹੜਾ ਉਹ ਚੱਲ ਰਿਹਾ ਆ, ਇਸ ਨੂੰ ਇੱਕ ਸਿਰਮੌਰ ਜਥੇਬੰਦੀ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਆ। ਹੁਣ ਕੌਣ ਕਾਬਜ ਆ, ਕਿੱਦਾਂ ਆ, ਇਹ ਤਾਂ ਸਾਰਿਆਂ ਦੇ ਜਿਹੜਾ ਉਹ ਚੀਜ਼ਾਂ ਦੇ ਸਾਹਮਣੇ ਆ। ਕੀ ਤੁਸੀਂ ਇਸ ਨੂੰ ਦੇਖਦੇ ਹੋਏ ਦੇਖਦੇ ਆ ਵੀ ਕੋਈ ਅਜਿਹੇ ਗੱਠਜੋੜ ਉੱਥੇ ਬਣ ਸਕਦੇ ਆ ਵੀ ਮੌਜੂਦਾ ਜਿਹੜੀ ਅਕਾਲੀ ਦਲ ਆ, ਜਿਨ੍ਹਾਂ ਦੇ ਬੰਦੇ ਉਹਦੇ ਵਿੱਚ ਹੈਗੇ ਆ, ਵੀ ਉਹਨਾਂ ਨੂੰ ਕੋਈ ਚੈਲੰਜ ਕੀਤਾ ਜਾ ਸਕਦਾ ਉੱਥੇ? ਜੇ ਇੱਕ ਦੇ ਮੁਕਾਬਲੇ ਇੱਕ ਉਮੀਦਵਾਰ ਖੜਾ ਕਰੂੰਗੀਆਂ ਵਿਰੋਧੀ ਧਿਰਾਂ, ਫੇਰ ਤਾਂ ਉਹਨਾਂ ਨੂੰ ਕਾਫੀ ਵੱਡੇ ਗੇਨਸ ਹੋ ਸਕਦੇ ਹੈਗੇ ਆ। ਜੇ ਹੁਣ ਜਿਹੜੀਆਂ ਪੰਥਕ ਧਿਰਾਂ ਨੇ ਉਹ ਆਪਸ 'ਚ ਪਾਰਟੀਆਂ ਹੋਈਆਂ ਨੇ, ਸਿਮਰਨਜੀਤ ਸਿੰਘ ਮਾਨ ਕਹਿੰਦੇ ਆ ਮੈਂ ਸਾਰੀਆਂ ਸੀਟਾਂ ਤੇ ਖੜੇ ਕਰੂੰਗਾ, ਭਾਈ ਰਣਜੀਤ ਸਿੰਘ ਕਹਿੰਦਾ ਸਾਰੀਆਂ ਸੀਟਾਂ ਤੇ ਅਸੀਂ ਲੜਨੀ ਹੈਗੀ ਹੈ ਨਾ, ਤਾਂ ਉਹ ਤੋਂ ਬਾਅਦ ਅਜੇਪਾਲ ਸਿੰਘ ਬਰਾੜ ਉਹਨੀ ਆ, ਉਹ ਵੀ ਜਿਹੜਾ ਹੈਗਾ ਸਰਗਰਮ ਹੋ ਰਹੇ ਨੇ। ਹੁਣ ਗਿਆਨੀ ਹਰਪ੍ਰੀਤ ਸਿੰਘ ਤੇ ਜੇ ਭਾਈ ਅੰਮ੍ਰਿਤਪਾਲ ਸਿੰਘ ਵਾਲਾ ਧੜਾ ਵੀ ਮੈਦਾਨ ਵਿੱਚ ਆਉਂਦਾ, ਜੇ ਅਕਾਲੀ ਦਲ ਦੇ ਇੱਕ ਉਮੀਦਵਾਰ ਦੇ ਮੁਕਾਬਲੇ ਵਿਰੋਧੀਆਂ ਦੇ 5 ਖੜ ਗਏ, ਫਿਰ ਤਾਂ ਅਕਾਲੀ ਦਲ ਨੇ ਜਿੱਤਣਾ ਹੀ ਜਿੱਤਣਾ। ਸੋ ਜੇ ਤੁਹਾਡੇ ਵਿੱਚ ਜਿਹੜੀ ਆਪਾਂ ਗੱਲ ਕਰੀਏ ਵੀ ਕੌਮੀ ਜਜ਼ਬਾ ਪੈਦਾ ਨਹੀਂ ਹੁੰਦਾ ਤੇ ਤੁਸੀਂ ਸਾਰੇ ਖੱਖੜੀਆਂ ਕਰੇਲੇ ਹੋ ਕੇ ਸੋ ਆਪਣੀ ਬੰਸਰੀ ਵਜਾਓਗੇ, ਫਿਰ ਅਕਾਲੀ ਦਲ ਦੀ ਜਿੱਤ ਆ ਜਿਹੜੀ ਵੱਟ ਤੇ ਪਈ ਹੈਗੀ ਆ। ਜੇ ਹਾਲੇ ਇਸ ਸੰਕਟ ਦੇ ਬਾਵਜੂਦ ਵੀ ਜਿਹੜੀਆਂ ਸੁਹਿਰਦ ਪੰਥਕ ਜਥੇਬੰਦੀਆਂ ਉਹਨਾਂ ਨੂੰ ਅਕਲ ਨਾ ਆਈ, ਤਾਂ ਅਸੀਂ ਸਮਝ ਸਕਦੇ ਹਾਂ ਵੀ ਅਸੀਂ ਬਹੁਤ ਵੱਡੇ ਹਾਲੇ ਸੰਕਟ ਦਾ ਸ਼ਿਕਾਰ ਹੈਗੇ ਆ। ਜੇ ਇਹਨਾਂ ਚੋਣਾਂ ਵਿੱਚ ਵੀ ਅਕਾਲੀ ਦਲ ਬਾਦਲ ਜਿੱਤ ਜਾਂਦਾ ਹੈਗਾ ਤਾਂ ਸਾਨੂੰ ਲੱਗਦਾ ਹੈਗਾ ਵੀ ਪੰਥ ਨੂੰ ਹਲੇ ਆਪਣੇ ਅੰਦਰ ਝਾਤੀ ਮਾਰ ਕੇ, ਆਪਣੇ ਗਿਰੇਬਾਨ ਵਿੱਚ ਝਾਤੀ ਮਾਰ ਕੇ ਆਪਣਾ ਚਰਿੱਤਰ, ਆਪਣਾ ਕਰੈਕਟਰ ਤੇ ਆਪਣੀਆਂ ਜਿਹੜੀਆਂ ਮਾਨਤਾਵਾਂ ਬਾਰੇ ਦੁਬਾਰਾ ਤੋਂ ਵਿਚਾਰ ਕਰਨਾ ਪਵੇਗਾ। ਜੀ, ਬਾਹਰ ਵਸਦੇ ਸਿੱਖਾਂ ਨੂੰ ਕੀ ਇਸ ਪੂਰੀਆਂ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਜਿਹੜਾ ਉਹ ਦੇਖਣਾ ਹੈ? ਬਾਹਰੋਂ ਬੈਠੇ ਕੋਈ ਬਿਆਨ ਕਰਦਾ ਹੈ, ਕੋਈ ਗੱਲ ਕਰਦਾ ਵੀ ਇੱਦਾਂ ਹੋਣਾ ਚਾਹੀਦਾ, ਉੱਦਾਂ ਹੋਣਾ ਚਾਹੀਦਾ, ਬਾਹਰਲੇ ਬੈਠੇ ਜਿਹੜੇ ਸਿੱਖਾਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਕਿਸ ਤਰੀਕੇ ਨਾਲ ਦੇਖਣਾ ਚਾਹੀਦਾ ਤੇ ਕੀ ਕਰਨਾ ਚਾਹੀਦਾ? ਹਾਂ, ਜਿਹੜੇ ਵਿਦੇਸ਼ਾਂ ਵਿੱਚ ਸਿੱਖ ਬੈਠੇ ਆ ਉਹ ਘੱਟੋ ਘੱਟ ਜਿਹੜੀ ਉੱਥੋਂ ਦੀਆਂ ਰਾਜਨੀਤੀ ਚੱਲਦੀ ਆ ਸਾਫ਼ ਸੁਥਰੀ, ਜਿਹੜੇ ਲਿਬਰਲ ਡੈਮੋਕ੍ਰੇਸੀ ਆ ਜਿਹਦੇ ਵਿੱਚ ਉਸ ਕਿਸਮ ਦੇ ਹੈਲਦੀ ਆਪਾਂ ਕਹਿ ਸਕਦੇ ਐਂਟੀਬਾਡੀਜ਼ ਆ ਵੀ ਕੋਈ ਕਿਸੇ ਵੀ ਕਿਸਮ ਦੀ ਕਰਪਟ ਪ੍ਰੈਕਟਿਸ ਨਹੀਂ ਹੈ, ਪੋਲੀਟੀਕਲੀ, ਇਕਨੋਮਿਕਲੀ ਜਾਂ ਸੋਸ਼ਲੀ, ਹੈ ਨਾ। ਸੋ ਬੜੀ ਟਰਾਂਸਪੇਰੈਂਟ ਰਾਜਨੀਤੀ ਹੈ। ਸੋ ਸਾਨੂੰ ਚਾਹੀਦਾ ਵੀ ਅਸੀਂ ਇਸ ਕਿਸਮ ਦੀ ਟਰਾਂਸਪੇਰੈਂਟ, ਇਮਾਨਦਾਰ, ਜਜ਼ਬੇ ਵਾਲੀ ਜਾਂ ਲੋਕਾਂ ਨੂੰ ਜਵਾਬਦੇਹ ਰਾਜਨੀਤੀ ਆ ਜਿਹੜੀ ਉਹਦੇ ਲਈ ਯਤਨ ਕਰੀਏ। ਪਰ ਇੱਕ ਸਿੱਖ ਹੋਣ ਦੇ ਨਾਤੇ ਸਾਡਾ ਸਭ ਤੋਂ ਪਹਿਲਾ ਫਰਜ਼ ਆ ਵੀ ਅਸੀਂ ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ ਮਜ਼ਬੂਤ ਕਰਨ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿਹੜੀ ਸੁਪਰੀਮ ਅਥਾਰਟੀ ਆ ਉਹਨੂੰ ਮੰਨਣ ਔਰ ਉਹਦੇ ਹੁਕਮਾਂ ਤੇ ਫੁੱਲ ਚੜਾਉਣ ਦਾ ਅਸੀਂ ਕਰੀਏ। ਸੋ ਵਿਦੇਸ਼ੀ ਸਿੱਖ ਜਥੇਬੰਦੀਆਂ ਵੀ
ਵੱਖ-ਵੱਖ ਥਾਵਾਂ ਤੇ ਆਪਾਂ ਕਹਿ ਸਕਦੇ ਸੈਮੀਨਾਰ ਕਰਕੇ ਆਪਣੀਆਂ ਹੋਰ ਰੈਲੀਆਂ ਕਰਕੇ ਸੋ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਨੂੰ ਮੰਨਣ, ਸੋ ਅਕਾਲ ਤਖਤ ਸਾਹਿਬ ਦੀ ਸੁਪਰੀਮੇਸੀ ਨੂੰ ਮੰਨਣ। ਜੋ ਅਕਾਲੀ ਦਲ ਵੱਲੋਂ ਅਕਾਲ ਤਖਤ ਸਾਹਿਬ ਦੀ ਸੁਪਰੀਮੇਸੀ ਨੂੰ ਆਪਾਂ ਕਹਿ ਸਕਦੇ ਵੀ ਡੀਜਨਰੇਟ ਕਰਨ ਦਾ ਵੀ ਉਹਨੂੰ ਲੀਹੋ ਲਾਹੁਣ ਦਾ ਜਾਂ ਉਹਦੇ ਖਿਲਾਫ ਜਿਹੜੀ ਰਾਜਨੀਤਿਕ ਇੱਕ ਵਿਚਾਰਧਾਰਾ ਉਸਾਰੀ ਜਾ ਰਹੀ ਹੈ ਉਹਦੇ ਵਿਰੁੱਧ ਸਾਨੂੰ ਡਟਣਾ ਚਾਹੀਦਾ। ਅਕਾਲੀ ਲੀਡਰਸ਼ਿਪ ਨੂੰ ਇਹ ਸੰਦੇਸ਼ ਦੇਣਾ ਚਾਹੀਦਾ ਵੀ ਤੁਸੀਂ ਇਸ ਮੈਦਾਨ ਵਿੱਚ ਇਕੱਲੇ ਹੀ ਹੋ। ਪੂਰਾ ਪੰਥ ਆ ਜਿਹੜਾ ਅਕਾਲ ਤਖਤ ਦੇ ਨਾਲ ਖੜਾ, ਸਮੁੱਚੀ ਦੁਨੀਆ ਦੀਆਂ, ਪੰਜਾਬ ਭਰ ਦੀਆਂ, ਭਾਰਤ ਦੀਆਂ ਤੇ ਵਿਦੇਸ਼ਾਂ ਵਿੱਚ ਬੈਠੀਆਂ ਸਿੱਖ ਸੰਗਤਾਂ ਜਿਹੜੀਆਂ ਉਹ ਅਕਾਲ ਤਖਤ ਦੇ ਨਾਲ ਖੜੀਆਂ। ਸੋ ਇਹ ਗੂੰਜਵਾਂ ਸੰਦੇਸ਼ ਹੀ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਕਰ ਸਕਦਾ ਹੈ। ਜੀ, ਧੰਨਵਾਦ ਅਵਤਾਰ ਸਿੰਘ ਜੀ, ਬੜੀ ਮਿਹਰਬਾਨੀ। ਮੌਜੂਦਾ ਚੱਲ ਰਹੀ ਜਿਹੜੀ ਸਥਿਤੀ ਦੇ ਵਿੱਚ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਦੇ ਵਿੱਚ ਜੀਓਪੋਲੀਟੀਕਲ ਲੈਂਸ ਦੇ ਵਿੱਚ ਆ ਕੇ ਇਹ ਗੱਲਾਂ ਕੀਤੀਆਂ, ਇਹ ਜਾਣਕਾਰੀਆਂ ਸਾਂਝੇ ਕੀਤੀਆਂ। ਆਉਂਦੇ ਦਿਨਾਂ ਦੇ ਵਿੱਚ ਫਿਰ ਤੁਹਾਡੇ ਨਾਲ ਜੁੜਾਂਗੇ, ਹੋਰ ਮਸਲਿਆਂ ਦੇ ਉੱਤੇ ਕਰਾਂਗੇ ਚਰਚਾ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ